और सागर दी बोटी लेंदी इंडिका चला वाह तै सागर दी बोटी लेंदी इंडिका चला इमीडिएटली है मेरी कोई मजबूरी मैनू दे तू ड्राइवर ही सका ਅਮਲੀਆ ਇਹ ਕਿੱਥੋਂ ਗਾਣਾ ਸੁਣ ਕੇ ਆਇਆ ਤੈਂ ਨਹੀਂ ਸੁਣਿਆ ਸਾਰੇ ਪਾਸੇ ਹੁਣ ਫੋਨਾਂ 'ਚ ਇਹੀ ਚੱਲੀ ਜਾਂਦਾ ਪਤਾ ਨਹੀਂ ਕੀ ਗੱਲ ਮੈਂ ਤਾਂ ਨਹੀਂ ਸੁਣਿਆ ਪਰ ਮੈਂ ਲੰਬੜ ਗਾਣਾ ਲਾਉਂਦਾ ਫਿਰਦਾ ਸੀ ਇਦਾਂ ਦਾ ਕਰਦਾ ਸੀ ਇੰਡੀਕਾ ਚਲਾ ਇੰਡੀਕਾ ਚਲਾ ਫਿਰ ਆਹ ਗਾਣਾ ਸੁਣਿਆ ਹੁਣ ਉਹ ਲੰਬੜ ਦਾ ਇਹਦਾ ਬੜਾ ਫੈਨ ਰਿਹਾ ਸਾਗਰ ਦਾ ਦਿਨ ਦੱਸਾਂ ਮੈਂ ਆਹ ਇਹ ਇਹ ਗਾਉਂਦੀ ਕੌਣ ਆ ਹੁਣ ਤਾਂ ਮੈਨੂੰ ਕੁੜੀ ਦਾ ਨਾਂ ਤਾਂ ਨਹੀਂ ਪਤਾ ਸਿੰਮੀ ਸਿੰਮੀ ਕਰਿਆ ਕਹਿੰਦੇ ਹਾਂ ਲੈ ਇਹਨੂੰ ਸਾਰਾ ਪਤਾ ਮੈਂ ਦੱਸਾਂ ਤਾਂ ਬੰਦਾ ਕਹਿੰਦਾ ਸਤਨਾਮ ਸਾਗਰਿਆ ਕੀ ਉਹਦਾ ਆਹ ਸਤਨਾਮ ਸਾਗਰ ਭਾਈ ਜਿਹੜਾ ਦੇਖੋ ਇਹ ਵੀਡੀਓ ਬਣਾਈ ਜਾਂਦਾ ਇੱਥੇ ਮੈਂ ਚੱਕੀ ਫੱਟੇ ਜਾਂਦੇ ਆ ਫੇਸਬੁੱਕ ਤੇ ਮੌਜਾਂ ਲੱਗੀਆਂ ਪਈਆਂ ਮੋਜਾ ਫੇਸਬੁੱਕ ਦੇ ਸਾਰੇ ਪਾਸੇ ਤਾਂ ਹੀ ਚੱਲੀ ਜਾਂਦਾ ਆਹ ਨਵਾਂ ਵੀ ਪੰਗਾ ਚੱਲਦਾ ਪਿਆ ਕਹਿੰਦੇ ਚਲ ਪੰਗਾ ਟਕਾ ਨੂੰ ਕਹਿੰਦੇ ਹੁਣ ਬਣਿਆ ਕਿਹੜਾ ਪ੍ਰਧਾਨ ਮੰਤਰੀ ਆਪਣਾ ਨਰਿੰਦਰ ਮੋਦੀ ਆਪਣਾ ਮੋਦੀ ਸਾਹਿਬ ਨੂੰ ਹੁਣ ਨੋਬਲ ਪੀਸ ਕਿਹੜਾ ਪੀਸ ਪ੍ਰਾਈਜ਼ ਕਿਹੜਾ ਹੁੰਦਾ ਉਹ ਮਿਲਣਾ ਤੁਹਾਨੂੰ ਦੱਸਾਂ ਹਾਂ ਤੂੰ ਕਿੱਥੋਂ ਸੁਣ ਕੇ ਆਇਆ ਗੱਲ ਉਹ ਤਾਇਆ ਤੈਨੂੰ ਪਤਾ ਹੁਣ ਮੈਂ ਵੀ ਫੋਨ ਚਲਾ ਲੈਣਾ ਕਦੇ ਕਦੇ ਤੈਨੂੰ ਪਤਾ ਹੀ ਆ ਉਹ ਮੈਂ ਦੇਖਿਆ ਵੀ ਪਿਛਲੇ ਕੁਝ ਹਫ਼ਤਿਆਂ ਤੋਂ ਅਮਲੀ ਹੁਣ ਚੜ੍ਹਦੀ ਕਲਾ ਚ ਰਹਿੰਦਾ ਹਨਾ ਗੱਲਾਂ ਬੜੀਆਂ ਫੋਦੀਆਂ ਨੇ ਤਾਂ ਕੀ ਕਰੀਏ ਹੁਣ ਗੱਲਾਂ ਹੀ ਆ ਰਹੀਆਂ ਕਿਤੇ ਕੋ ਤੇਰੀ ਅੱਖ ਉਖਾਣ ਲੱਗ ਗਈ ਕਿਤੇ ਅੱਖ ਕਿੱਥੇ ਲੱਗਦੀ ਆ ਅੱਖ ਨਹੀਂ ਲੱਗਦੀ ਆਇਆ ਸੁਣਦਾ ਤਾਂ ਇਹ ਗਾਣੇ ਆ ਗਾਣੇ ਸੁਣਦਾ ਥੱਲੇ ਜਦੋਂ ਫਿਲਮ ਖਤਮ ਹੋ ਜਾਂਦੀ ਆ ਫਿਰ ਅਗਲਾ ਚੱਲ ਪੈਂਦਾ ਉਹ ਚ ਫੇ ਆ ਜਾਂਦਾ ਆ ਵੀ ਮੋਦੀ ਨੂੰ ਨੋਬਲ ਪ੍ਰਾਈਜ਼ ਮੈਂ ਉੱਥੇ ਦੇਖਿਆ ਹੋਰ ਮੈਨੂੰ ਮਾਸਟਰ ਸੱਚੀ ਮਿਲਣ ਲੱਗਾ ਉਹਨੂੰ ਬਈ ਇਹ ਤਾਂ ਆ 2023 ਚ ਵੀ ਬਹੁਤ ਰੌਲਾ ਪੈ ਗਿਆ ਅੱਛਾ ਉਦੋਂ 2022 ਦੇ ਵਿੱਚ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਰਸ਼ੀਆ ਨੇ ਆਹੋ ਉਦੋਂ ਤੁਹਾਨੂੰ ਪਤਾ ਵੀ ਬੜਾ ਰੌਲਾ ਪੈ ਗਿਆ ਇਹਨਾਂ ਨੇ ਉੱਥੇ ਜਾ ਕੇ ਇਹ ਕਿਹਾ ਪ੍ਰਾਈਮ ਮਿਨਿਸਟਰ ਮੋਦੀ ਨੇ ਵੀ ਇਹ ਯੁੱਧ ਦਾ ਵੇਲਾ ਨਹੀਂ ਹੈਗਾ ਸਮਾਂ ਲੜਾਈ ਦਾ ਸਮਾਂ ਨਹੀਂ ਲੜਾਈ ਦਾ ਸਮਾਂ ਨਹੀਂ ਇਹ ਤਾਂ ਅੱਜ ਕੱਲ ਵਪਾਰ ਦਾ ਸਮਾਂ ਆ ਆਪਾਂ ਨੂੰ ਬੈਠ ਕੇ ਜਿਹੜਾ ਵਿਕਾਸ ਵੱਲ ਨੂੰ ਜਾਣਾ ਚਾਹੀਦਾ ਇਹਦੀ ਬੜੀ ਤਾਰੀਫ ਵੀ ਹੋਈ ਵਧੀਆ ਵੀ ਹੋਇਆ ਸਾਰਿਆਂ ਨੇ ਕਿਹਾ ਵੀ ਸਾਡਾ ਨਹੀਂ ਕਿਹਾ ਵੀ ਸੋਹਣਾ ਸੀ ਵਧੀਆ ਗੱਲ ਸੀ ਹਾਂ ਬਹੁਤ ਵਧੀਆ ਚੰਗਾ ਕੰਮ ਇਹ ਕੀਤਾ ਵਧੀਆ ਉਦੋਂ ਵੀ ਕਹਿਣ ਲੱਗ ਗਿਆ ਵੀ ਇਹ ਇੰਨਾ ਵਧੀਆ ਕੀਤਾ ਵੀ ਪੀਸ ਪ੍ਰਾਈਜ਼ ਨੂੰ ਮਿਲਣਾ ਚਾਹੀਦਾ ਹੁਣ ਇੱਕ ਵਾਰੀ ਤਾਇਆ ਕਹਿੰਦੇ ਆ ਵੀ CNN ਦੀ ਇੱਕ ਰਿਪੋਰਟ ਆਈ ਆ ਉਹਦੇ ਵਿੱਚ ਇਹ ਕਿਹਾ ਗਿਆ ਵੀ ਮੋਦੀ ਨੂੰ ਨੋਬਲ ਪ੍ਰਾਈਜ਼ ਦੇਣ ਦੀ ਸ਼ਾਇਦ ਮੰਗ ਰੱਖੀ ਗਈ ਆ ਤੇ ਹੁਣ ਇਹ ਦੇਖੋ ਵੀ ਕਿੱਦਾਂ ਇਹ ਮਿਲ ਸਕਦਾ ਉਹਨਾਂ ਨੂੰ ਮੈਂ ਕੋਰਟ ਦੀ ਗੱਲ ਸੁਣੀ ਉਹੀ ਤਾਂ ਨਹੀਂ ਕਹਿੰਦੇ ਵੀ ਕਹਿੰਦੇ ਪ੍ਰਾਈਮ ਮਿਨਿਸਟਰ ਮੋਦੀ ਨੇ ਰਸ਼ੀਆ ਨੂੰ ਕਿਹਾ ਵੀ ਇਦਾਂ ਕਰੋ ਵੀ ਤੁਸੀਂ ਲੜਨਾ ਲੁੜਨਾ ਛੱਡੋ ਕਹਿੰਦੇ ਉਹ ਐਟਮ ਬੰਬ ਸੁੱਟਣ ਨੂੰ ਫਿਰਦੇ ਸੀ ਇਹਨਾਂ ਨੂੰ ਰੋਕਿਆ ਜਾ ਕੇ ਹਾਂ ਇਦਾਂ ਹੀ ਕਹਿੰਦੇ ਆ ਇਦਾਂ ਕੋਈ ਕਹਿੰਦੇ ਆ ਵੀ ਐਟੋਮਿਕ ਜਿਹੜੀ ਆ ਜੰਗ ਆ ਉਹ ਸ਼ੁਰੂ ਕਰਨ ਨੂੰ ਫਿਰਦਾ ਸੀ ਪਰ ਚਲੋ ਇੰਨਾ ਤਾਂ ਹੋ ਗਿਆ ਬਈ ਲੜਾਈ ਜਿਹੜੀ ਆ ਉਹ ਜਿੱਦੋਂ ਕਿੱਧਰ ਨੂੰ ਜਾਣੀ ਆ ਉਹ ਤਾਂ ਬਾਅਦ ਦੀ ਗੱਲ ਆ ਪਰ ਪਰਮਾਣੂ ਜੰਗ ਤਾਂ ਆ ਉਹ ਤਾਂ ਬਹੁਤ ਨੁਕਸਾਨ ਪਰ ਉਹ ਇਦਾਂ ਆ ਵੀ ਜੇ ਨਾ ਰਸ਼ੀਆ ਨੇ ਪਰਮਾਣੂ ਬੰਬ ਸਿੱਟ ਦਿੱਤਾ ਜੀ ਆਪਣੇ ਯੂਕਰੇਨ ਉੱਤੇ ਤੇ ਸਾਰੇ ਯੂਰਪ ਦਾ ਨੁਕਸਾਨ ਬੜਾ ਹੋਣਾ ਜੀ ਤੇ ਫਿਰ ਅਮਰੀਕਾ ਵੀ ਲੜਾਈ 'ਚ ਆ ਜਾਣਾ ਜੀ ਫਿਰ ਤਾਂ ਵਰਲਡ ਵਾਰ ਲੱਗਣੀ ਜੀ ਹਨਾ ਸੋ ਨਾ ਹੀ ਸਿੱਟਣ ਤਾਂ ਸਾਰਿਆਂ ਦੀ ਭਲਾਈ ਇਹਦੇ ਵਿੱਚ ਵਧੀਆ ਚਾਹੇ ਉੱਦਾਂ ਚਲੋ ਲੜਾਈਆਂ ਤਾਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਸਹੀ ਗੱਲ ਹੈ ਪਰ ਹੁਣ ਆ ਨੋਬਲ ਪੀਸ ਪ੍ਰਾਈਜ਼ ਦੀ ਗੱਲ ਹੈਗੀ ਚਲੋ ਮਿਲ ਜਾਣਾ ਚਾਹੀਦਾ ਜਾਂ ਨਹੀਂ ਪਰ ਹੁਣ ਮੈਨੂੰ ਇਹ ਵੀ ਪਤਾ ਹਿਸਾਬ ਦਾ ਜਾਂ ਸਮਝ ਨਹੀਂ ਆਉਂਦੀ ਆ ਕਹਿੰਦੇ ਦੰਗੇ ਵੀ ਨਹੀਂ ਕਰਾਏ ਸੀ ਇਹ ਕੀ ਹਿਸਾਬ ਦਾ ਉਹ ਗੁਜਰਾਤ ਦੀ ਗੱਲ ਕਰਦਾ ਹੁਣ ਤੂੰ ਹੋਰ ਟਾਇਆ ਮੈਂ ਕਾਹਦੀ ਕਰਨੀ ਦਾ ਬਈ ਦੇਖੋ ਉਦੋਂ ਇਲਜ਼ਾਮ ਲੱਗਾ ਸੀ ਇਹਦੀ ਸਰਕਾਰ ਉੱਤੇ ਵੀ ਇਹਨਾਂ ਦੀ ਸ਼ਹਿਰ ਦੇ ਉੱਤੇ ਉਹ ਦੰਗੇ ਹੋਏ ਆ ਬਈ ਹੁਣ ਤੂੰ ਹੀ ਸਿਆਣਾ ਮੈਂ ਵੀ ਸਿਆਣਾ ਮੈਂ ਸਿਆਣਾ ਹੁਣ ਕੀ ਆਪਾਂ ਨੂੰ ਗੱਲ ਕਰੀਏ ਤਾਂ ਕੀ ਕਰੀਏ ਨਾ ਇਹ ਸਰਕਾਰਾਂ ਦੇ ਕੰਮ ਇਦਾਂ ਦੇ ਹੀ ਆ ਜਦੋਂ ਕੋਈ ਤਾਕਤ ਵਿੱਚ ਹੁੰਦਾ ਨਾ ਤਾਕਤ ਦੇ ਨਸ਼ੇ 'ਚ ਅੰਨਾ ਹੁੰਦਾ ਜਦੋਂ ਉਹ ਸਭ ਕੁਝ ਕਰ ਜਾਂਦਾ ਹੁਣ ਅਮਰੀਕਾ ਵਾਲਿਆਂ ਨੇ ਤੇ ਬੈਨ ਲਾਇਆ ਸੀ ਪ੍ਰਾਈਮ ਮਿਨਿਸਟਰ ਦੇ ਅੱਛਾ ਹੈ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਫਿਰ ਸੱਦੇ ਵੀ ਦੇਣ ਲੱਗ ਪਏ ਤੇ ਜੱਫੀਆਂ ਵੀ ਪਾਉਣ ਲੱਗ ਪਏ ਬੜੇ ਬੈਨ ਦੁਨੀਆ ਇਦਾਂ ਹੀ ਚੱਲਦੀ ਹੈ ਕਿਉਂ ਮਾਸਟਰਾ ਬਿਲਕੁਲ ਜੀ ਤਾਇਆ ਇਹ 2002 ਚ ਦੰਗੇ ਹੋਏ ਸੀ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮੁਸਲਮਾਨ ਇਹ ਨਹੀਂ ਵੀ ਇਕੱਲੇ ਮੁਸਲਮਾਨ ਹਿੰਦੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਨੇ ਪਹਿਲਾਂ ਗੱਡੀ ਲੂਈ ਸੀ ਗੱਡੀ ਅੱਛਾ ਹਿੰਦੂ ਲੂਸੇ ਸੀਗੇ ਪਰ ਉਹਦੇ ਵਿੱਚ ਇਦਾਂ ਹੁੰਦਾ ਵੀ ਸਾਰੀ ਕਮਿਊਨਿਟੀ ਨੇ ਤੇ ਨਹੀਂ ਤਾਇਆ ਅਗਲਾ ਹੁੰਦੀ ਹਨਾ ਇਹ ਅਨਲੈਸ ਕਿ ਆਪਾਂ ਦੋਸ਼ੀ ਬਣ ਕੇ ਉਹਨਾਂ ਨੂੰ ਸਜ਼ਾਵਾਂ ਦਿੰਦੇ ਵੀ ਜਿੱਥੇ ਤੁਹਾਨੂੰ ਕੋਈ ਮੁਸਲਮਾਨ ਦੀਦਾ ਉਹਨੂੰ ਮਾਰ ਦਿਓ ਤੇ ਇਦਾਂ ਹੀ ਮੁਸਲਮਾਨ ਜਿਹੜੇ ਆ ਉਹਨਾਂ ਨੂੰ ਕਿਤੇ ਹਿੰਦੂ ਕੋਈ ਦੀਦਾ ਉਹਨੂੰ ਮਾਰ ਦਿਓ ਇਹ ਤਾਂ ਅਨਿਆਏ ਆ ਨਾ ਆਪਾਂ ਕਤਲੇਗਾਰ ਹੁਣ 1984 ਦੀ ਗੱਲ ਕਰਦੇ ਜਦੋਂ ਵੀ ਕਤਲੇਆਮ ਦੀ ਗੱਲ ਕਰਦੇ ਆ ਵੀ ਜਿੱਥੇ ਤੁਹਾਨੂੰ ਸਿੱਖ ਦੀਦਾ ਉੱਥੇ ਪਰ ਦੂਜੇ ਪਾਸੇ ਫਰਕ ਬੜਾ ਇੱਧਰ ਗੋਦਰਾ ਦੇ ਵਿੱਚ ਉਹਨੇ ਅੱਗ ਲਾਈ ਹਿੰਦੂ ਮਰੇ ਤੇ ਬਾਕੀ ਹਿੰਦੂ ਭੜਕ ਗਏ ਹਾਂਜੀ ਕਿ ਉਸ ਜਦੋਂ ਭਾਵਨਾ ਭੜਕ ਜਾਂਦੀ ਕੰਟਰੋਲ ਕਰਨੀ ਬੜੀ ਔਖੀ ਹੁੰਦੀ ਹੈ ਬਹੁਤ ਜ਼ਿਆਦਾ ਹੁਣ ਜੋ 84 ਦੇ ਵਿੱਚ ਹੋਇਆ ਉਦੋਂ ਠੀਕ ਆ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ ਉਹਨਾਂ ਦੋ ਸਿੱਖਾਂ ਨੂੰ ਕਤਲ ਕੀਤਾ ਉਹ ਕਸੂਰਵਾਰ ਸੀ ਉਹਨੂੰ ਫਾਂਸੀ ਐਵੇਂ ਹੋ ਗਈ ਬਾਅਦ ਦੇ ਵਿੱਚ
ਪਰ ਕਈ ਸਾਬਕਾ ਫੌਜੀ ਸੀ, ਕੋਈ ਪੁਲਿਸ ਵਾਲੇ ਸੀ, ਕੋਈ ਬਿਜ਼ਨਸ ਪੀਪਲ ਸੀ ਜਿਨ੍ਹਾਂ ਦਾ ਉਹਨਾਂ ਦੇ ਨਾਲ ਕੋਈ ਲੈਣਾ ਨਾ ਦੇਣਾ ਸੀ, ਉਹ ਲੁੱਟ ਤੇ ਗਏ। ਸਾਡੇ ਤੇ ਮੌਤਾਂ ਵੀ ਇੱਦਾਂ ਦੀ ਦਰਦਨਾਕ, ਕਿਸੇ ਨੇ ਕਿਸੇ ਨੂੰ ਨਹੀਂ ਦੇਖਿਆ, ਹਜ਼ਾਰਾਂ ਦੇ ਹਿਸਾਬ ਦੇ ਨਾਲ ਉਹ ਅੱਗਾ ਲਾ ਲੂ ਕੇ ਮਾਰ ਸਟੇ। ਉਹ ਤਾਂ ਹੁਣ ਉਹ ਦੰਗੇ ਨਹੀਂ ਕਹਿ ਸਕਦੇ ਆਪਾਂ ਨੂੰ, ਜੈਨੋਸਾਈਡ, ਕਤਲੇਆਮ ਇੱਥੇ ਵੀ ਇਦਾਂ ਹੋਇਆ। ਪਰ ਉਹ ਕਾਂਗਰਸ ਸਰਕਾਰ ਵੱਲੋਂ ਸੀ, ਕਾਂਗਰਸ ਘਰ ਅੱਜ ਵੀ ਉੱਥੇ ਹੀ ਆ। ਉਹਨਾਂ ਦੇ ਕੁਝ ਬੰਦੇ ਜਿਹੜੇ ਸੀਗੇ ਉਸ ਵੇਲੇ ਜਿਹਨਾਂ ਦਾ ਨਾਂ ਆਉਂਦੇ ਸੀ, ਉਹ ਅੱਜ ਵੀ ਬਾਹਰ ਤੁਰੇ ਫਿਰਦੇ, ਆਰਾਮ ਨਾਲ ਘੁੰਮ ਰਹੇ ਰਹਿੰਦਾ। ਬਿਲਕੁਲ ਤਾਇਆ, ਪਰ ਇਹ ਆ ਕਿ ਧਰਮ ਦੇ ਆਧਾਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕਿਲਿੰਗ ਕਰਨੀ, ਜਿਹੜਾ ਇੱਕ ਅਟਲ ਬਿਹਾਰੀ ਵਾਜਪੇਈ ਨੇ ਬਹੁਤ ਵਧੀਆ ਕਿਹਾ ਸੀ ਵੀ ਜਿਹੜਾ ਸ਼ਾਸਕ ਹੁੰਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ। ਨਾਲੇ ਪ੍ਰਧਾਨ ਮੰਤਰੀ ਸੀ, ਉਹ ਭਾਜਪਾ ਦਾ ਹੀ ਸੀ, ਕਿੱਡਾ ਵਧੀਆ ਬੰਦਾ ਸੀ, ਉਹ ਨਾਈਸ ਬੰਦਾ ਸੀ, ਬਹੁਤ ਪੀਪਾ ਬੰਦਾ ਸੀ। ਉਹਨੇ ਕਿਹਾ ਵੀ ਸ਼ਾਸਕ ਜਿਹੜਾ ਉਹ ਸਾਰਿਆਂ ਸਾਂਝਾ ਹੁੰਦਾ, ਉਹ ਹਿੰਦੂਆਂ ਜਾਂ ਮੁਸਲਮਾਨਾਂ ਦਾ ਨਹੀਂ ਹੁੰਦਾ। ਆਪਣੇ ਨੇ ਕਹਿੰਦੇ ਹੁੰਦੇ ਬਾਦਸ਼ਾਹ ਉਹ ਹੁੰਦਾ ਜਿਹੜਾ ਸਭ ਨੂੰ ਇੱਕ ਨਜ਼ਰ ਨਾਲ ਦੇਖੇ, ਤੇ ਇੱਕ ਨਜ਼ਰ ਨਾਲ ਦੇਖਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਉਹ ਅੱਜ ਕੱਲ ਤਾਂ ਸਾਰਾ ਕੁਝ ਧਰਮ ਤੇ ਨਾਂ ਦੇ ਚੱਲਦਾ ਆ ਹੈਗਾ ਸਰਪੰਚ। ਜਦੋਂ ਮੰਨ ਲਓ ਇਹਨਾਂ ਨੂੰ ਲੋੜ ਹੁੰਦੀ ਆ ਧਰਮ ਨੂੰ ਮੋਹਰੇ ਕਰਕੇ ਵੋਟਾਂ ਲੈਣ ਨੂੰ, ਹੁਣ ਪਤਾ ਲੱਗਾ ਸੀ ਉਹ ਕਹਿੰਦੇ ਲੱਗੇ ਆ ਸਿਟੀਜ਼ਨਸ਼ਿਪ ਦੇਣ, ਉਹ ਵੀ ਵੋਟਾਂ ਦੀ ਖਾਤਰ ਹੀ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਉਹ ਗੱਲ ਆਪਣੀ ਕਰਦੇ ਆ, ਉਹ ਜਿਹੜਾ ਸਿਟੀਜ਼ਨ ਦੂਜਾ ਆ ਮੈਂ ਅਮੈਂਡਮੈਂਟ ਐਕਟ ਜਿਹੜਾ, ਜਿਹਦੇ ਨਾਂ ਦੇ ਉੱਤੇ ਆਪਣੇ ਹਿੰਦੂਆਂ ਨੂੰ, ਸਿੱਖਾਂ ਨੂੰ, ਪਾਰਸੀਆਂ ਨੂੰ, ਕ੍ਰਿਸਚੀਅਨਾਂ ਨੂੰ, ਬੋਧੀਆਂ ਨੂੰ, ਜਿਹੜੇ ਬੰਗਲਾਦੇਸ਼ 'ਚ ਰਹਿੰਦੇ ਆ ਜਾਂ ਉਹ ਅਫਗਾਨਿਸਤਾਨ 'ਚ ਰਹਿੰਦੇ ਆ ਜਾਂ ਉਹ ਪਾਕਿਸਤਾਨ 'ਚ ਰਹਿੰਦੇ, ਜਿੱਥੇ ਉਹਨਾਂ ਦਾ ਵਿਤਕਰਾ ਹੋ ਰਿਹਾ, ਧੱਕਾ ਹੋ ਰਿਹਾ, ਇਹ ਗੱਲ ਹੈ ਨਾ, ਉਹਨਾਂ ਨੂੰ ਕਹਿੰਦੇ ਸਿੱਧੀ ਸਿਟੀਜ਼ਨਸ਼ਿਪ ਦੇ ਦਿਓ। ਪਰ ਮਾਸਟਰ ਮੈਂ ਅੱਗੇ ਵੀ ਗੱਲ ਸੁਣੀ ਸੀ, ਪਰ ਦੇਖ ਇਹ ਸੋਚਣ ਦੀ ਗੱਲ ਹੈ, ਨਜ਼ਰੀਆ ਆਪੋ ਆਪਣਾ, ਮੈਂ ਗਲਤ ਵੀ ਹੋ ਸਕਦਾ। ਹੁਣ ਪਾਕਿਸਤਾਨ ਵਿੱਚ, ਬੰਗਲਾਦੇਸ਼ ਵਿੱਚ ਤੇ ਅਫਗਾਨਿਸਤਾਨ ਮੈਜੋਰਟੀ ਮੁਸਲਮਾਨਾਂ ਦੀ ਆ। ਜੇ ਉੱਥੇ ਧਰਮ ਦੇ ਨਾਂ ਦੇ ਉੱਤੇ ਬਾਕੀ ਦੇ ਧਰਮਾਂ ਦੇ ਨਾਲ ਵਿਤਕਰਾ ਹੁੰਦਾ, ਧੱਕਾ ਹੁੰਦਾ, ਫਿਰ ਬਣਦਾ ਹੀ ਆ ਕਿ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਲਿਆ ਕੇ ਸੇਫਲੀ ਰੱਖਿਆ ਜਾਵੇ। ਹੁਣ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਨਾਲ ਤਾਂ ਧਰਮ ਦੇ ਨਾਲ ਧੱਕਾ ਨਹੀਂ ਹੋ ਸਕਦਾ, ਤਾਂ ਹੋ ਸਕਦਾ ਨਹੀਂ ਹੋ ਸਕਦਾ। ਹੁਣ ਬਾਕੀ ਹੁਣ ਮੈਨੂੰ ਪਤਾ ਵੀ ਰੌਲਾ ਪੈਂਦਾ ਵੀ ਉਹ ਕਹਿੰਦੇ ਵੀ ਸਾਰਿਆਂ ਨੂੰ ਹੋਣਾ ਚਾਹੀਦਾ, ਵੀ ਜਿਹੜੇ ਮੁਸਲਮਾਨ ਵੀ ਆ ਅਫਗਾਨਿਸਤਾਨ ਜਾਂ ਬੰਗਲਾਦੇਸ਼, ਪਾਕਿਸਤਾਨ 'ਚ ਉਹਨਾਂ ਨੂੰ ਹੋਣਾ ਚਾਹੀਦਾ। ਪਰ ਮੈਂ ਕਈ ਵਾਰੀ ਇਹ ਸੋਚਦਾ ਨਾ, ਚਲੋ ਮੰਨਿਆ ਵੀ ਕਹਿ ਲਓ ਨਰਿੰਦਰ ਮੋਦੀ ਥੋੜਾ ਰੇਸਿਸਟ ਹੈ, ਜੋ ਮਰਜ਼ੀ ਕਹਿ ਲਓ, BJP RSS ਵੀ ਇਹ ਮੁਸਲਮਾਨਾਂ ਨੂੰ ਇੱਥੇ ਨਹੀਂ ਸੱਦ ਕੇ ਖੁਸ਼, ਪਰ ਮਾਸਟਰ ਦੂਜੇ ਪਾਸੇ ਸਾਊਦੀ ਅਰੇਬੀਆ, ਈਰਾਨ, ਇਰਾਕ, ਹੋਰ ਕਿੰਨੇ ਮੁਲਕ ਆ, ਬੜੇ ਅਮੀਰ ਮੁਲਕ ਆ, ਕੁਵੈਤ ਲਾ ਲਾ, ਆਪਣਾ ਜੇ ਹੋਰ ਛੋਟੀਆਂ ਛੋਟੀਆਂ ਖਾੜੀਆਂ ਉਹ ਲਾ ਲਾ, ਉਹ ਕਿਉਂ ਨਹੀਂ ਉਹਨਾਂ ਮੁਸਲਮਾਨਾਂ ਨੂੰ ਆਪਣੀ ਸ਼ਰਨ ਦਿੰਦੇ ਕਿ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਜਾਂ ਉਹਨਾਂ ਨੂੰ ਕਹਿ ਲਾ ਵੀ ਸੁਨੀ ਕਰਦੇ ਆ, ਆਪਣੇ ਸ਼ੀਆ ਨਾਲ ਧੱਕਾ ਜਾਂ ਸ਼ੀਆ ਕਰਦੇ ਆ ਸੁਨੀਆਂ ਨਾਲ ਧੱਕਾ, ਉਹ ਕਿਉਂ ਨਹੀਂ ਉਹਨਾਂ ਨੂੰ ਜਗ੍ਹਾ ਦਿੰਦੇ ਆ? ਜਿਹੜੇ ਅਰਬ ਕੰਟਰੀ ਆ ਜਿੰਨੇ ਵੀ, ਉਹ ਸਮਝਦੇ ਆ ਵੀ ਅਸਲੀ ਜਿਹੜੇ ਮੁਹੰਮਦ ਸਾਹਿਬ ਦੇ ਜਿਹੜੇ ਪੈਰੋਕਾਰ ਅਸੀਂ ਆ, ਅਸੀਂ ਰਾਇਲ ਬਲੱਡ ਆ, ਤਾਂ ਹੀ ਉਹ ਆਪਣੇ ਆਪ ਨੂੰ ਸ਼ਾਹੀ ਬਲੱਡ ਮੰਨਦੇ ਆ। ਉਹ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਜਿੰਨੇ ਮੁਸਲਮਾਨ ਆ ਉਹਨਾਂ ਨੂੰ ਕਨਵਰਟਡ ਮੰਨਦੇ ਆ ਕਿ ਹੋਰ ਧਰਮਾਂ ਦੇ ਵਿੱਚੋਂ ਇਹ ਆਏ ਹੋਏ ਆ, ਕਨਵਰਟਡ ਆ ਇਹ। ਪਰ ਦੂਜੇ ਪਾਸੇ ਮਾਸਟਰ ਹੁਣ ਜਦੋਂ ਇਸਲਾਮ ਆਇਆ ਉਸ ਤੋਂ ਪਹਿਲਾਂ ਹੋਣਾ ਹੀ ਆ ਕੁਛ ਨਾ ਜੂ ਸੀਗੇ, ਉਹ ਤੋਂ ਪਹਿਲਾਂ ਕ੍ਰਿਸਚੀਅਨ ਸੀਗੇ, ਉਹ ਵੀ ਕਨਵਰਟ ਹੋ ਕੇ ਬਣੇ ਆ। ਪਰ ਜਿੰਨੇ ਵੀ ਹੁਣ ਰਿਫਿਊਜੀ ਆਪਾਂ ਜਿੰਨਾ ਮਰਜ਼ੀ ਕਹਿ ਦਈਏ ਪੱਛਮੀ ਕੰਟਰੀਆਂ ਨੂੰ, ਅਮਰੀਕਾ ਲਾ ਲਓ, ਇੰਗਲੈਂਡ ਲਾ ਲਓ, ਜਾਂ ਜਿੰਨੇ ਵੀ ਯੂਰਪੀਅਨ ਕੰਟਰੀ ਆ, ਨਿਊਜ਼ੀਲੈਂਡ ਲਾ ਲਓ, ਆਸਟ੍ਰੇਲੀਆ ਲਾ ਲਓ, ਉਹ ਸਾਰੇ ਜਿਹੜੇ ਆ ਰਿਫਿਊਜੀ ਜਿੰਨੇ ਵੀ ਆ, ਚਾਹੇ ਉਹ ਸੀਰੀਆ ਦੇ ਆ, ਚਾਹੇ ਇਰਾਕ ਦੇ ਆ, ਚਾਹੇ ਅਫਗਾਨਿਸਤਾਨ ਦੇ ਆ, ਜਿੱਥੇ ਕਿਤੇ ਵੀ ਇਦਾਂ ਦੇ ਹੈਗੇ ਆ, ਉਹਨਾਂ ਨੂੰ ਇਹਨਾਂ ਨੇ ਪਨਾਹ ਦਿੱਤੀ ਆ। ਪਰ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਜਿਹੜੇ ਇਹਨਾਂ ਨਾਲੋਂ ਵੀ ਅਮੀਰ ਮੁਲਕ ਆ ਇਹ ਅਰਬ ਕੰਟਰੀਆਂ ਵਾਲੇ, ਬਹੁਤ ਹਨਾ, ਇਹਨਾਂ ਨੇ ਤਾਂ ਕੋਈ ਇੱਕ ਬੰਦਾ ਵੀ ਉਧਰੋਂ ਨਹੀਂ ਲੈਂਦੇ, ਇਹ ਧੱਕਾ ਤਾਂ ਹੈ ਨਹੀਂ, ਇਹ ਨਹੀਂ ਲੈਂਦੇ, ਹਨਾ। ਪਰ ਹੁਣ ਆਪਣੇ ਇੱਧਰ ਚਲੋ ਨਰਿੰਦਰ ਮੋਦੀ ਨੇ ਇਹ ਤਾਂ ਕੰਮ ਵਧੀਆ ਆ ਵੀ ਜਿਹੜਾ ਸਿੱਖਾਂ ਦਾ, ਹੁਣ ਦੇਖੋ ਪਹਿਲਾਂ ਜਿਹੜੀ ਸਿੱਖ ਜਾਂ ਹਿੰਦੂਆਂ ਦੀ ਜਿਹੜੀ ਵਸੋਂ ਸੀ ਜਦੋਂ ਪਾਕਿਸਤਾਨ ਬਣਿਆ, ਕੋਈ 23% ਸੀ, ਬਹੁਤ ਵੱਡੀ ਗਿਣਤੀ ਹੁੰਦੀ, ਯਾਨੀ 100 ਚੋਂ 23 ਬੰਦੇ ਸਿੱਖ ਜਾਂ ਹਿੰਦੂ ਸੀ, ਜਾਂ ਬੋਧੀ ਜਾਂ ਪਾਰਸੀ ਰੱਖ ਲਓ। ਇਸ ਵੇਲੇ ਉਹ 1 ਪੁਆਇੰਟ ਕੁਛ ਆ ਰਹਿ ਗਿਆ, ਉਹ ਕਿੱਥੇ ਗਏ ਬੰਦੇ? ਉਹ ਕਨਵਰਟ ਹੋ 10% ਕਹਿੰਦੇ ਰਹਿ ਗਏ, ਬਾਕੀ ਦੀ ਜਿਹੜੀ ਮਾਈਨੋਰਿਟੀ ਆ ਸਾਰੇ ਕੰਬਾਈਨ ਕਰਕੇ, ਹਨਾ। ਹੁਣ ਜੇ ਤੁਸੀਂ ਹੁਣ ਇਹ ਕਹਿ ਲਓ ਵੀ ਜਿਹੜੇ ਬੰਦੇ ਇੰਨਾ ਹੋ ਰਿਹਾ ਧੱਕਾ, ਫਿਰ ਤੁਸੀਂ ਦੇਖ ਲਓ ਵੀ ਉੱਥੇ ਇਦਾਂ ਦੀਆਂ ਖਬਰਾਂ ਬਹੁਤ ਵਾਰੀ ਆਉਂਦੀਆਂ ਬਈ ਕਿਸੇ ਦੇ ਨਾਲ ਧੱਕਾ ਹੋ ਗਿਆ, ਕੁੜੀਆਂ ਦੇ ਨਾਲ ਧੱਕਾ ਹੋ ਗਿਆ। ਅਫਗਾਨਿਸਤਾਨ ਦੇ ਸਿੱਖਾਂ ਦਾ ਕੀ ਹਾਲਾਤ ਆ? ਆਪਣੇ ਪਾਕਿਸਤਾਨ 'ਚ ਤੱਕ ਕੀ ਆ ਕਿ ਰੋਜ਼ ਨਿਊਜ਼ ਆਉਂਦੀ ਕੋਈ ਨਾ ਕੋਈ ਖਬਰ ਕਿ ਅੱਜ ਉੱਥੇ ਇੱਕ ਕੁੜੀ ਸੀਗੀ, ਉਹਨੂੰ ਤੇ ਪਿਆਰ ਹੋ ਗਿਆ ਕਿਸੇ 55-60 ਸਾਲ ਦੇ ਬਜ਼ੁਰਗ ਨਾਲ, 16 ਸਾਲ ਦੀ ਕੁੜੀ ਨੂੰ, ਉਹਨਾਂ ਕਨਵਰਟ ਹੋ ਕੇ ਉਹਨਾਂ ਵਿਆਹ ਕਰਾ ਲਿਆ।
ਜਦੋਂ ਜੱਜ ਕੋਲ ਜਾਂਦੇ ਆ ਉਹ ਵਿਚਾਰਿਆਂ ਨੂੰ ਡਰਾ ਦਿੱਤਾ ਜਾਂਦਾ ਵੀ ਜੇ ਤੂੰ ਜੇ ਨਾ ਸਾਡੇ ਆਖੇ ਲੱਗੀ ਤੇਰੇ ਭੈਣ ਭਰਾ ਮਾਰ ਦੇਣੇ ਆ। ਉਹ ਵਿਚਾਰੇ ਚੁੱਪ ਕਰਕੇ ਸਿਰ ਹਿਲਾ ਕੇ ਬਹਿ ਜਾਂਦੀਆਂ। ਔਰ ਇਹ ਦਿਨ ਦਿਹਾੜੀ ਧੱਕਾ ਰੋਜ਼ ਹੁੰਦਾ। ਬਿਲਕੁਲ। ਤਾਂ ਫਿਰ ਹੁਣ ਆਪਾਂ ਕਿੱਦਾਂ ਮੋਦੀ ਜੀ ਸਾਹਿਬ ਨੂੰ ਕਹਿ ਸਕਦੇ ਆ ਵੀ ਉਹ ਗਲਤ ਵਾ? ਪਰ ਦੂਜੇ ਪਾਸੇ ਇਹ ਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਆਉਣੇ ਆ, ਸਾਡਾ ਦੇਸ਼ ਕੋਈ ਏਡਾ ਅਮੀਰ ਵੀ ਹੈ ਨਹੀਂ। ਹੁਣ ਜਿਹੜੇ ਬੰਦੇ ਆਉਣੇ ਆ ਇੰਨੇ ਫੈਮਲੀਆਂ ਜੇ ਲੱਖਾਂ 'ਚ ਨਾ ਕਹੀਏ ਹਜ਼ਾਰਾਂ 'ਚ ਤਾਂ ਗਿਣਤੀ ਆਉਣਗੇ। ਹੁਣ ਉਹਨਾਂ ਦਾ ਰੋਟੀ ਪਾਣੀ ਦਾ, ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨਾ ਇਹ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਹੈ। ਠੀਕ ਹੈ, ਪਰ ਦੂਜੇ ਪਾਸੇ ਗੱਲ ਸੋਚ ਕੇ ਦੇਖ, ਜੇ 140 ਕਰੋੜ ਤਾਂ ਪੂਰੇ ਦੇ ਵਿੱਚ ਕੁਝ ਹਜ਼ਾਰ ਬੰਦੇ ਆ ਵੀ ਗਏ, ਦੁੱਧ ਦੇ ਕੱਪ ਦੇ ਵਿੱਚ ਮਾੜੀ ਖੰਡ ਪਾਉਣ ਵਾਲੀ ਗੱਲ ਆ, ਪਤਾ ਵੀ ਨਹੀਂ ਲੱਗਣਾ। ਦੂਜੇ ਪਾਸੇ ਆਪਣੇ ਹਿੰਦੁਸਤਾਨ ਚੋਂ ਬਾਹਰ ਜਾ ਕੇ ਲੋਕੀ ਕਿੰਨੇ ਵਸੇ ਆ? ਉਹ ਤਾਂ ਬਹੁਤ ਮਿਲੀਅਨ ਦੇ ਹਿਸਾਬ ਨਾਲ ਉਹ ਵੀ ਬਾਹਰ ਜਾ ਕੇ ਬੈਠੇ ਹੀ ਆ। ਤੇ ਜੇ 10 ਇੱਧਰੋਂ ਆਪਣੇ ਆ ਗਏ ਤਾਂ ਕੀ ਲੋੜ ਆ ਜਾਊਗਾ ਯਾਰ। ਪਰ ਜਿਹੜੇ ਵਿਰੋਧੀ ਧਿਰਾਂ ਆ ਉਹ ਕਿਉਂ ਇੱਥੇ ਇਤਰਾਜ਼ ਕਰਦੀਆਂ? ਉਹ ਇਤਰਾਜ਼ ਇਸ ਕਰਕੇ ਕਰਦੀਆਂ, ਇਹ ਵੀ ਇੱਕ ਕਹਿੰਦੇ ਕਾਰਨ ਆ ਵੀ 2019 ਦੇ ਵਿੱਚ ਪਾਸ ਹੋਇਆ, ਉਸ ਤੋਂ ਬਾਅਦ ਦੰਗੇ ਹੋ ਗਏ। ਇੱਕ ਤਾਂ ਇਹ ਆ ਵੀ ਮੁਸਲਮਾਨਾਂ ਨੂੰ ਅਜੇ ਤੱਕ ਇਹ ਜਾਨੀ ਉਹਨੂੰ ਦੂਏ ਦੇ ਵਿੱਚ ਵਿਸ਼ਵਾਸ ਨਹੀਂ ਦਵਾ ਪਾ ਰਿਹਾ ਵੀ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ। ਉਹਨਾਂ ਨੂੰ ਅੱਜ ਵੀ ਲੱਗ ਰਿਹਾ ਵੀ ਸਾਡੇ ਨਾਲ ਧੱਕਾ ਹੋ ਰਿਹਾ, ਵੀ ਇਹਨਾਂ ਨੇ ਜਿਹੜਾ ਨਾਲੇ ਜਿਹੜਾ ਆ ਨਾਲ NR ਜਿਹੜਾ ਨੈਸ਼ਨਲ ਰਜਿਸਟਰ ਸਿਟੀਜ਼ਨਸ਼ਿਪ ਆ, ਉਹ ਵੀ ਗੱਲ ਹੈ ਕਿ ਕਈਆਂ ਦੀ ਰੱਦ ਵੀ ਕੀਤੀ ਜਾ ਸਕਦੀ ਜਿਨ੍ਹਾਂ ਦੇ ਕੋਲ ਪੇਪਰ ਹੀ ਹੈ ਨਹੀਂ। ਉਹਨਾਂ ਦਾ ਕੀ ਬਣੂਗਾ? ਉਹਦਾ ਵੀ ਡਰ ਆ। ਉਹ ਖਾਸ ਤੌਰ ਤੇ ਅਸਾਮ ਦੇ ਵਿੱਚ ਜਿਹੜੇ ਲੋਕ। ਦੂਜੇ ਪਾਸੇ ਮਾਸਟਰ ਤੁਹਾਨੂੰ ਯਾਦ ਹੋਣਾ ਅਰੇ ਪਾਕਿਸਤਾਨ ਦੀ ਕੇਅਰਟੇਕਰ ਗਵਰਨਮੈਂਟ ਸੀ, ਉਹਨਾਂ ਜਿਹੜੇ ਅਫਗਾਨਿਸਤਾਨ ਚੋਂ ਰਿਫਿਊਜੀ ਆਏ ਹੋਏ ਸੀ, ਜਿਹੜੇ ਰਜਿਸਟਰ ਨਹੀਂ ਸੀ ਹੋਏ ਉਹ ਸਾਰੇ ਵਾਪਸ ਭੇਜ ਦਿੱਤੇ। ਉਹ ਮੁਸਲਮਾਨ ਕੰਟਰੀ ਆ ਔਰ ਮੁਸਲਮਾਨਾਂ ਨੂੰ ਮੁਸਲਮਾਨ ਕੰਟਰੀ ਭੇਜ ਦਿੱਤਾ। ਇਹਦੇ ਦੋਨੇ ਪੱਖ ਆ, ਹੁਣ ਇੱਕ ਇਹ ਆ ਵਿਰੋਧੀ ਧਿਰ ਦਾ ਵੀ ਜਦੋਂ ਹੁਣ ਵੋਟਾਂ ਰਹਿ ਗਈਆਂ 2-3 ਮਹੀਨਿਆਂ ਦੇ ਵਿੱਚ ਵੋਟਾਂ ਹੋਣੀਆਂ, ਅਸਲੀ ਮੁੱਦਾ ਆ ਹੁਣ ਜਦੋਂ ਜਿਹੜੇ ਬੰਦਿਆਂ ਨੂੰ ਇਸ ਵੇਲੇ ਸਿਟੀਜ਼ਨਸ਼ਿਪ ਦੇਣੀ ਆ ਉਹਨੀ ਵੋਟ ਸਿੱਧੀ ਭਾਜਪਾ ਨੂੰ ਪਾਉਣੀ, ਕਿਉਂਕਿ ਜਿਹੜੇ ਬੰਦਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਨਵੀਂ ਜ਼ਿੰਦਗੀ ਮਿਲ ਜਾਣੀ ਆ, ਉਹਨਾਂ ਨੂੰ ਇਹ ਲੱਗਦਾ ਵੀ ਇਹ ਵੋਟਾਂ ਬਣਾਉਣ ਦਾ ਇੱਕ ਸਟੰਟ ਆ, ਇਹ ਇੱਕ ਰਾਜਨੀਤੀ ਆ। ਵੀ ਨੋ ਡਾਊਟ ਜਿੱਥੇ ਵੀ ਧੱਕਾ ਹੁੰਦਾ ਆ ਇਹ ਇੱਕ ਸਰਕਾਰ ਦਾ ਬਣਦਾ ਵੀ ਆ, ਪਰ ਨਾਲ ਇਹ ਵੀ ਧਿਆਨ ਰੱਖਣਾ ਪੈਣਾ ਵੀ ਜਿਹੜੇ ਉੱਥੇ ਦੇ ਵਸਨੀਕ ਆ, ਚਾਹੇ ਉਹ ਮੁਸਲਮਾਨ ਆ ਚਾਹੇ ਉਹ ਹਿੰਦੂ ਆ, ਕਿਸੇ ਵੀ ਧਰਮ ਦੇ ਆ, ਉਹਨਾਂ ਦੇ ਅਧਿਕਾਰਾਂ ਦਾ ਵੀ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ। ਜਿਹੜੇ ਹੁਣ ਕਹਿ ਲਾ ਵੀ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਚੋਂ ਜਿਹੜੇ ਧਰਮ ਦੇ ਨਾਂ ਦੇ ਸ਼ਿਕਾਰ ਹੋਏ ਆ, ਉਹਨਾਂ ਨੂੰ ਆ ਕੇ PR ਦੇ ਦੇਣੀ ਜਾਂ ਸਿਟੀਜ਼ਨਸ਼ਿਪ ਦੇਣੀ ਇੱਕ ਗੱਲ ਆ। ਪਰ ਦੂਸਰੇ ਪਾਸੇ ਜਿਹੜੇ ਬਹੁਤ ਚਿਰ ਦੇ ਹੋਰ ਮੁਲਕਾਂ ਤੋਂ, ਨੇਪਾਲ ਚੋਂ ਲਾ ਲਾ ਜਾਂ ਭੂਟਾਨ ਚੋਂ ਲਾ ਲਾ ਜਾਂ ਬੰਗਲਾਦੇਸ਼ ਚੋਂ ਲਾ ਲਾ, ਚਾਹੇ ਉਹ ਗੈਰ ਹਿੰਦੂ ਸਿੱਖ ਵੀ ਹੋਣ, ਅਗਰ ਉਹ ਲਾਈਨ 'ਚ ਲੱਗੇ ਆ ਤਾਂ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਬਿਲਕੁਲ ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ। ਉਹਨਾਂ ਦਾ ਆਪਣਾ ਪੇਪਰ ਵਰਕ ਸਾਰਾ ਕੁਝ ਦੇਖ ਕੇ ਉਹਨਾਂ ਨੂੰ ਬਿਲਕੁਲ ਨਕਾਰਨਾ ਨਹੀਂ ਚਾਹੀਦਾ ਜੀ। ਲੈ ਵੀ ਅਮਲੀਆ ਇਹਦਾ ਹਾਈ ਲੈਵਲ ਦੀਆਂ ਗੱਲਾਂ ਕਰਦੇ ਆ। ਅੱਜ ਕੱਲ ਪਤਾ ਲੱਗਾ ਕਹਿੰਦੇ ਵੀ ਆਪਣੇ ਵਿਧਾਨ ਸਭਾ ਵਿੱਚ ਗੱਲਾਂ ਹੁੰਦੀਆਂ ਵੀ ਉਹ ਕਹਿੰਦੇ ਵੀ ਆਪਣੇ ਥੀਮ ਦੀ ਆਪਣੇ ਖੇਤੀ ਹੋਣ ਲੱਗੀ ਆ ਡੋਡਿਆਂ ਦੀ। ਤਾਂ ਮੈਂ ਕਿਹਾ ਲੈ ਵੀ ਅਮਲੀ ਨੇ ਕੰਨ ਚੱਕ ਲਿਆ, ਦੇਖ ਲੈ ਵੇ ਆਪਣੀ ਗੱਲ ਹੈ, ਸੈਂਸਰ ਹੈ ਵੀ ਲੱਗੀ ਹੋਏ ਤੇ ਨਜ਼ਰ ਮੈਂ ਵੀ ਮੂੰਹ ਤੇ ਚੱਕ ਹੋ ਜਾਂਦੇ ਆ ਕੰਨ ਕੋਟ ਵਧੀਆ ਸਸਤੀ ਹੋਇਓ ਮਾੜੀ ਮੋਟੀ। ਉਹ ਤਾਂ ਅੱਗੇ ਤਾਂ ਅਮਲੀਆ ਧਰਮ ਦੀ ਗੱਲ ਕਰਦਾ ਹੁੰਦਾ ਸੀ। ਆਪਣਾ ਜਿਹੜਾ ਆਪਣਾ ਬੰਦਾ ਆਪਣੀ ਫੌਜ ਦਾ ਜਿਹੜਾ ਅਸੀਂ ਤਾਂ ਉਹਨੂੰ ਅੱਗੇ ਕਰਦੇ, ਉਹ ਆਪ ਨਹੀਂ ਅੱਗੇ ਹੁੰਦਾ ਏਦਾਂ ਨਜ਼ਰ ਮੈਂ। ਪਰ ਹੁਣ ਗੱਲ ਕੀ ਨਹੀਂ ਕਰਦੀ ਮਾਸਟਰ ਵਧਾਉਣਾ ਮੈਂ ਸੁਣਿਆ ਸੀ ਵਿਧਾਨ ਸਭਾ ਗੱਲਾਂ ਕਰਦਾ। ਵਿਧਾਨ ਸਭਾ ਦੇ ਵਿੱਚ ਐਤਕੀ ਪਠਾਨ ਮਾਜਰਾ ਵਿਧਾਇਕ ਆ ਸਨੌਰ ਤੋਂ, ਉਹਨੇ ਗੱਲ ਇਹ ਛੇੜੀ ਆ ਵੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ। ਰਾਜਸਥਾਨ 'ਚ ਵੀ ਹੁੰਦੀ ਆ, ਫਲਾਣੇ ਬੜੀ ਥਾਂ ਹੁੰਦੀ ਆ, ਉੱਥੇ ਕਿਉਂ ਨਹੀਂ? ਹੋਣੀ ਚਾਹੀਦੀ ਹੈ ਦਇਆ। ਮੈਂ ਵੀ ਵਿਧਾਨ ਸਭਾ, ਮੈਨੂੰ ਵੀ ਲੈ ਕੇ ਚੱਲੋ ਯਾਰ, ਇਕੱਠੇ ਹੋ ਗਏ ਵਿਧਾਨ ਸਭਾ, ਮੈਂ ਵੀ ਗੱਲ ਕਰਦਾ ਹੋਣੀ ਚਾਹੀਦੀ ਆ। ਹਾਂਜੀ ਸਾਡੀ ਜਿਹੜੀ ਫੌਜ ਆ, ਤੂੰ ਆਪਣੀ ਫੌਜ ਲੈ ਕੇ ਜਾਈ। ਹਾਂ ਮੈਂ ਉਹੀ ਕਹਿੰਦਾ ਵੀ ਕਿਸੇ ਕਰਦਾ ਨਾ ਤੁਹਾਡੀ ਸਪੋਰਟ ਰਹੀ, ਸਾਡੀ ਫੌਜ ਖੜੀ ਹੁੰਦੀ ਤਾਂ ਆ। ਸਰਪੰਚ ਨੂੰ ਲੈ ਜੀ ਨਾਲ, ਆ ਸਰਪੰਚ ਸਾਹਿਬ ਜਾਣ ਪਛਾਣ ਹੈਗੀ ਉੱਥੇ। ਆਏ ਤਾਂ ਸਰਪੰਚ ਸਾਹਿਬ ਅਮਲੀ ਆਪਾਂ ਚੱਲਾਂਗੇ। ਆ ਰੱਖਿਆ ਇਹ ਸਰਪੰਚ ਸਾਹਿਬ ਨੇ ਜਿੱਤਣਾ ਮੈਂ ਦੱਸਿਆ ਐਤਕੀ ਵੀ ਨਾਲੇ ਤਾਂ ਸਰਪੰਚ ਪੀਂਦਾ ਨਹੀਂ, ਚਾਹ ਦੇ ਕੱਪ ਤੇ ਚੱਲਦਾ ਇਹ। ਚਾਹ ਦੇ ਕੱਪ ਵਾਲਾ ਸਾਡਾ ਵੀ ਅਸੀਂ ਫੀਮ ਖਾ ਕੇ ਚਾਹ ਪੀਣੀ ਦੀ ਇਹਨਾਂ ਨੂੰ ਨਾਲ ਬਣਾ ਦੀ ਦੀ ਇੱਕ ਕੱਪ ਸਾਡਾ ਗਿਆ ਜਾਂਦਾ ਦੱਸਦਾ। ਇਹ ਤਾਂ 1985 ਤੋਂ ਪਹਿਲਾਂ ਇੱਥੇ ਕੋਈ ਰੋਕ ਨਹੀਂ ਸੀ। 1985 ਦੇ ਵਿੱਚ ਰੋਕ ਲਾਈ ਵੀ ਪੰਜਾਬ ਵਿੱਚ ਡੋਡਿਆਂ ਦੀ ਖੇਤੀ ਨਹੀਂ ਹੋ ਸਕਦੀ। ਤੁਸੀਂ ਤਾਂ ਦੇਖਿਆ ਹੋਣਾ ਆ ਵੀ ਇੱਥੇ ਫੀਮ ਉੱਤੇ ਤਮਾਕੂ ਬੜਾ ਹੁੰਦਾ ਸੀ। ਮੇਰੀ ਸੁਰਤ ਦੇ ਵਿੱਚ ਡੋਡੇ ਬੜੇ ਹੁੰਦੇ ਸੀ। ਹਾਂਜੀ ਤਮਾਕੂ ਦਾ ਜਿਹੜਾ ਆਮ ਹੀ ਬੀਜ ਲੈਂਦੇ ਹੁੰਦੇ ਸੀ, ਕਿਉਂਕਿ ਹੁੱਕੇ ਵਗੈਰਾ ਉਦੋਂ ਪੀਂਦੇ ਸੀ, ਸਿਗਰਟਾਂ ਦਾ ਜ਼ਮਾਨਾ ਨਹੀਂ ਸੀ ਇੰਨਾ। ਹੁੱਕੇ ਜ਼ਿਆਦਾ ਚੱਲਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਇਲਾਜ ਸੀ ਤਮਾਕੂ।
ਆਯੁਰਵੈਦਿਕ ਜਿੰਨੀਆਂ ਬਿਮਾਰੀਆਂ ਸੀ ਉਹਨਾਂ ਦੇ ਵਿੱਚ ਦੇਖਦੇ ਸੀ ਉਹ ਇਲਾਜ ਦੇ ਤੌਰ ਦੇ ਉੱਤੇ ਕਈ ਫਾਇਦੇ ਸੀ ਕਈ ਨੁਕਸਾਨ ਬਹੁਤ ਵੀ ਸੀ। ਫਾਇਦੇ ਸੀ ਤਾਇਆ। ਤੇ ਹੁਣ ਇਹਦੇ ਵਿੱਚ ਫੇਰ ਇਹ ਗੱਲ ਚੱਲੀ ਆ, ਗੱਲ ਇਸ ਕਰਕੇ ਚੱਲੀ ਆ ਵੀ ਉਹ ਦੱਸਦੇ ਵੀ 1985 ਤੱਕ ਇਹ ਹੁੰਦਾ ਸੀ ਪੰਜਾਬ 'ਚ। ਇਹਨੂੰ ਹਟਾਇਆ ਤਾਂ ਗਿਆ ਵੀ ਇਹਦੇ ਵਿੱਚ ਨਸ਼ਈ ਹੋ ਜਾਂਦੇ ਸੀ, ਅਮਲੀ ਹੋ ਜਾਂਦੇ ਸੀ। ਪਰ ਜਦੋਂ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਇਹ ਨਵੇਂ ਨਾਂ ਸੁਣੇ ਜਿਨ੍ਹਾਂ ਨੂੰ ਸਿੰਥੈਟਿਕ ਡਰੱਗਸ ਕਹਿੰਦੇ ਆ, ਉਹਦੇ ਵਿੱਚ ਚਿੱਟਾ ਰੱਖ ਲਓ, ਹੀਰੋਇਨ ਜਿਹਨੂੰ ਕਹਿ ਦਿੰਦੇ ਆ। ਹੁਣ ਚਿੱਟਾ ਤਾਂ ਬਹੁਤ ਖਤਰਨਾਕ ਆ ਤਾਇਆ। ਹੁਣ ਚਿੱਟੇ ਦੇ ਨਾਲ ਪਿਛਲੇ 2020 ਤੋਂ ਹੀ ਜੋ ਉਹਨੇ ਵਿਧਾਨ ਸਭਾ 'ਚ ਦੱਸਿਆ ਵੀ 400 ਤੋਂ ਉੱਤੇ ਮੌਤਾਂ ਹੋ ਗਈਆਂ ਚਿੱਟੇ ਨਾਲ, ਯਾਨੀ 3.5 ਸਾਲਾਂ ਦੇ ਵਿੱਚ ਹੀ 400 ਤੋਂ ਉੱਤੇ ਜਿਹੜੇ ਨੌਜਵਾਨ ਆ ਉਹ ਸਿਰਫ ਉਹਦੀ ਓਵਰਡੋਜ਼ ਦੇ ਨਾਲ ਮਰ ਗਏ। ਕਦੀ ਅਮਲੀ ਇਸ ਤਰੀਕੇ ਨਾਲ ਨਹੀਂ ਮਰਿਆ ਵੀ ਉਹਨੂੰ ਜਿਹੜਾ ਆ ਡੋਡੇ ਜ਼ਿਆਦਾ ਪੀ ਲਏ ਤਾਂ ਉਹਨੇ ਮਰ ਗਿਆ। ਡੋਡੇ ਨਾਲ ਮਿਲਣ ਕਰਕੇ ਮਰਦੇ ਦੇਖੇ ਨੇ। ਉਹੀ ਨਾ, ਪਰ ਫੇਰ ਵੀ ਇਹਨਾਂ ਦੀ ਬਹੁਤ ਲੌਂਗ ਲਾਈਫ ਆ। ਪਰ ਇੱਕ ਗੱਲ ਹੁੰਦੀ ਸੀ, ਮੈਂ ਜਿੰਨੇ ਵੀ ਅਮਲੀ ਦੇਖੇ ਆਪਣੀ ਸੋਚ 'ਚ, ਹੁਣ ਤਾਂ ਆਪਣੇ ਪਿੰਡ ਹੈ ਨਹੀਂ ਕੋਈ ਵੀ ਡੋਡੇ ਪੀਣ ਵਾਲਾ, ਇਹ ਸਾਰੇ ਕੰਮ ਬੜਾ ਕਰਦੇ ਸੀ। ਸਵੇਰ ਨੂੰ ਡੋਡੇ ਘੋਲ ਕੇ ਪੀ ਲੈਣੇ, ਫਿਰ ਜਿੰਨੀ ਮਰਜ਼ੀ ਧੁੱਪ ਵਿੱਚ, ਜਿੰਨੀ ਜ਼ਿਆਦਾ ਧੁੱਪ ਉਹਨਾਂ ਹੀ ਅਮਲੀ ਜ਼ਿਆਦਾ ਕੰਡੇ ਦੇ ਕੰਮ ਉਹ ਕਰਦੇ। ਹੁਣ ਉਹ ਕਹਿੰਦੇ ਵੀ ਜਦੋਂ ਚਲੋ ਨਸ਼ੇ ਦੇ ਉੱਤੇ ਤਾਂ ਲੱਗਣਾ ਹੀ ਆ, ਜੇ ਨਹੀਂ ਲੱਗਣਾ ਕਿਉਂ ਨਾ ਉਹਨੂੰ ਆਲਟਰਨੇਟਿਵ ਦੇਤਾ ਜਾਵੇ। ਇਹ ਪਹਿਲਾਂ ਧਰਮਵੀਰ ਗਾਂਧੀ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਚਲਾਈ, ਕਈ ਬੰਦੇ ਸਹਿਮਤ ਹੁੰਦੇ ਇਸ ਗੱਲ ਦੇ ਨਾਲ, ਕਈ ਨਹੀਂ ਹੁੰਦੇ। ਪਰ ਇਹਦੇ ਨਾਲ ਇਹ ਵੀ ਹੋਣਾ ਚਾਹੀਦਾ ਵੀ ਇਹ ਤੇ ਬੰਦਿਸ਼ ਵੀ ਲਾਈ ਜਾਵੇ ਵੀ ਇਹਨੂੰ ਕੰਟਰੋਲਡ ਕੀਤਾ ਜਾਵੇ। ਜਿੱਦਾਂ ਆਪਾਂ ਰਾਜਸਥਾਨ 'ਚ ਆ, ਮੱਧ ਪ੍ਰਦੇਸ਼ 'ਚ ਆ, ਯੂਪੀ 'ਚ ਆ, ਵੀ ਕੰਟਰੋਲਡ ਰੇਟਾਂ ਦੇ ਉੱਤੇ ਜਿਹੜੀ ਖੇਤੀ ਕਈਆਂ ਕਿਹਾ ਜਾਵੇ, ਉਸ ਹਿਸਾਬ ਦੇ ਨਾਲ ਇਹਦਾ ਜਿਹੜਾ ਆ ਅੱਗੇ ਮਾਸਟਰ ਤੇ ਮੈਂ ਗੱਲ ਦੱਸਦਾ, ਹੁਣ ਭੰਗ ਆ ਉਹਦੇ ਤੇ ਕੋਈ ਰੋਕ ਨਹੀਂ ਹੈ ਜੀ। ਕਿੰਨੇ ਕੁ ਲੋਕ ਭੰਗ ਪੀਂਦੇ ਆ ਆਪਣੇ ਪਿੰਡਾਂ 'ਚ, ਤੇ ਸੜਕਾਂ ਦੇ ਖਾਲਿਆਂ 'ਚ ਭੰਗ ਭਰ ਜਾਂਦੀ ਆ। ਇਹਨਾਂ ਨੇ ਆਹ ਹੁਣ ਕਿੰਨੀ ਭੰਗ ਖੜੀ 4 ਸਵੇਰੇ, ਕਿੰਨੇ ਕੁ ਪੀਂਦੇ ਆ? ਜਿਹੜੇ ਕੋ ਪੀਂਦੇ ਲੋਕ ਛਪ ਕੇ ਆਪਾਂ ਨੂੰ ਕੋਈ ਸਾਹਮਣੇ ਦਿਸਿਆ ਪੀਂਦਾ ਨਾ ਕੋਈ ਪਾਣੀ ਤੂੰ ਸ਼ਰਮ ਆਉਂਦਾ ਜੇ ਕੋਈ ਉਹ ਕਰਦਾ ਵੀ ਆ। ਮੰਗਦਾ ਭਾਂਗਾ ਹੁਣ ਇਹ ਦੇਖ, ਨਸ਼ੇ ਤੇ ਲੋਕੀ ਕਿਉਂ ਲੱਗਦੇ ਆ? ਲੋਕੀ ਲਾਏ ਜਾਂਦੇ ਆ। ਇੱਕ ਨਸ਼ੇ ਕਰਦਾ, ਉਹ ਘਰੋਂ ਗਰੀਬ ਹੋਣ ਲੱਗਦਾ, ਪੈਸੇ ਮੁੱਕ ਜਾਂਦੇ ਆ, ਉਹਨੂੰ ਫਿਰ ਲੋੜ ਹੁੰਦੀ ਕੋਈ ਮੈਨਾਂ ਹੋਰ ਪੀਵੇ, ਬਿਲਕੁਲ ਉਹ ਫਿਰ ਉਹਨੂੰ ਲਾਉਂਦਾ ਵੀ ਕਿਸ ਤਰ੍ਹਾਂ। ਫਿਰ ਉਹਨੂੰ ਪਹਿਲਾਂ ਆਪਣੇ ਕੋਲੋਂ ਦਿੰਦੇ ਆ, ਮਗਰੋਂ ਕਹਿੰਦੇ ਚੱਲ ਪੁੱਤ ਹੁਣ ਤੂੰ ਲਿਆ, ਫਿਰ ਉਹ ਲਾਉਣ ਲੱਗ ਪੈਂਦਾ। ਜਿਹੜੇ ਨਸ਼ਾ ਵੇਚਦੇ ਆ ਉਹਦਾ ਜ਼ੋਰ ਲੱਗਾ ਹੋਇਆ ਵੀ ਗਾਂਹ ਤੋਂ ਗਾਂਹ ਇਹਨੂੰ ਵਧਾਓ, ਮੁਫਤ ਦਿੰਦੇ ਆ, ਜੋ ਲੱਗ ਜਾਂਦੇ ਆ ਮੁੜ ਕੇ ਪੈਸੇ ਬਣਾਉਂਦੇ ਆ। ਪਰ ਜੇ ਡੋਡੇ ਫ੍ਰੀ ਹੋ ਜਾਣ, ਅਗਲਾ ਡੋਡੇ ਪੀ ਕੇ ਆਪਣਾ ਬੁੱਤਾ ਲਾ ਲੈ, ਕਿਸੇ ਨੇ ਪੁੱਛ ਨਹੀਂ ਕਰਨਾ ਵੀ ਤੂੰ ਵੀ ਪੀ, ਤੂੰ ਪੀ, ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ, ਕਿਸੇ ਨੇ ਪੁੱਛ ਨਹੀਂ ਕਰਨਾ, ਨਸ਼ੇ ਆਪੇ ਘਟ ਜਾਣੇ। ਹੁਣ ਆਪਣੇ ਕੈਨੇਡਾ 'ਚ ਵੀ ਭੰਗ ਭੁੰਗ ਕਰ ਦਿੱਤੀ ਆ, ਫ੍ਰੀ ਕਰਤੀ, ਅਮਰੀਕਾ 'ਚ ਵੀ ਆ, ਹਨਾ, ਇੱਥੇ ਆਪਾਂ ਨੂੰ ਵੀ ਚਾਹੀਦੀ ਆ। ਇਦਾਂ ਤਾਂ ਠੇਕੇ ਠੋਕੇ ਦਾ ਫਿਰ ਬੰਦ ਹੋ ਜੂਗਾ। ਨਹੀਂ, ਜਿਹਨਾਂ ਨੂੰ ਪੀਣੀ ਆ ਮਹਿੰਦੀ ਉਹਨਾਂ ਪੀ ਜਾਣੀ ਆ। ਇਹ ਨਸ਼ੇ ਵਾਲੇ ਹੋਰ ਵਾ, ਸੋਸ਼ਲ ਸਟੈਂਡਰਡ ਬਣ ਗਿਆ। ਇਹਨੂੰ ਤਾਂ ਹੁਣ ਨਸ਼ਾ ਮੰਨਿਆ ਨਹੀਂ ਜਾਂਦਾ। ਹੁਣ ਦੱਸੋ ਨਸ਼ਾ ਨਹੀਂ ਮੰਨਦੇ ਹਨਾ, ਸ਼ਰਾਬ ਜੇ ਨਾ ਵਿਆਹਾਂ ਦੇ ਵਿੱਚ ਹੋਵੇ ਤਾਂ ਲੋਕੀ ਟੀਚਰਾਂ ਵਿਆਹ ਨੂੰ ਵਿਆਹ ਹੀ ਨਹੀਂ ਗਿਣਿਆ ਜਾਂਦਾ, ਵਿਆਹ ਨਹੀਂ ਗਿਣਿਆ, ਸੇਵਾ ਮਾਣੀ ਨਹੀਂ ਹੋਈ ਕਹਿੰਦੇ। ਪਰ ਇਹ ਵੀ ਇੱਕ ਲਾਇਆ ਗਿਆ ਤਾਇਆ, ਨਸ਼ਾ ਸਟੇਟਸ ਬਣ ਗਿਆ। ਹਾਂ, ਹੁਣ ਜਿੱਦਾਂ ਪਹਿਲਾਂ ਰੱਖ ਲਓ ਵੀ ਤੁਸੀਂ ਵੀ ਜਿਹੜੇ ਆਪਣੇ ਦੇਸੀ ਦਾਰੂਆਂ ਕੱਢਦੇ ਸੀ ਪਹਿਲੀਆਂ ਦੇ ਵਿੱਚ, ਕਿੰਨੇ ਕੁ ਲੋਕ ਉਦੋਂ ਪੀਂਦੇ ਸੀ? ਬਹੁਤ ਥੋੜੇ, ਜਿੰਨੇ ਦੇਸੀ ਕੱਢਦੇ ਸੀ, ਕੋਈ ਬੈਨ ਨਹੀਂ ਸੀ। ਬੈਨ ਲਾਇਆ ਗਿਆ ਵੀ ਸਰਕਾਰ ਨੂੰ ਪ੍ਰੋਫਿਟ ਬਣਾਇਆ ਜਾਵੇ। ਉਹ ਜਿਹੜੀ ਸ਼ਰਾਬ ਆ ਉਹਦੇ ਵਿੱਚ ਕਈ ਵਾਰੀ ਉਹ ਕੈਪਸੂਲਾਂ ਵਾਲੀ ਹੁੰਦੀ ਆ, ਘਟੀਆ ਵੀ ਹੁੰਦੀ ਆ, ਬਹੁਤ ਸਾਰੀਆਂ ਮੌਤਾਂ ਵੀ ਇਦਾਂ ਦੀਆਂ ਹੋਈਆਂ। ਹੁਣ ਉਹ ਜਿਹੜਾ ਟੈਕਸ ਵੀ ਇਕੱਠਾ ਕਰਦੇ ਆ, ਵੀ ਟੈਕਸ ਇਕੱਠਾ ਕਰਨ ਦੇ ਵਿੱਚ ਸ਼ਰਾਬ ਜ਼ਿਆਦਾ ਪ੍ਰਮੋਟ ਹੋ ਗਈ। ਹੁਣ ਇਹਨੂੰ ਸੋਸ਼ਲ ਸਟੇਟਸ ਬਣਾ ਲਿਆ, ਹਨਾ, ਤੇ ਇਸ ਕਰਕੇ ਜਿਹੜਾ ਮੈਂ ਦੱਸਦਾ ਮੇਰੀ ਸੁਰਤ ਵਿੱਚ ਮਾਸਟਰ ਆ, ਉਦੋਂ ਵਿਆਹ ਗੱਡੀਆਂ ਤੇ ਹੁੰਦੇ ਸੀ। ਮੇਰਾ ਆਪਣਾ ਵਿਆਹ ਗੱਡੀ ਤੇ ਹੋਇਆ, ਗੱਡੇ ਹੁੰਦੇ ਸੀ। ਪਿੰਡ ਚੋਂ ਜੇ ਕਹਿੰਦਾ ਵੀ ਜਨੇਤ ਕਿੰਨੀ ਜਾਂਦੀ ਸੀ, 20-25 ਬੰਦੇ ਹੁੰਦੇ ਸੀ, ਕੋਈ 40 ਚੱਲ ਗਏ, ਵੱਧ ਤੋਂ ਵੱਧ ਭਰੀ 20-25 ਬੰਦੇ ਹੁੰਦੇ ਸੀ। ਬੁੜੀਆਂ ਤਾਂ ਜਾਂਦੀਆਂ ਨਹੀਂ ਸੀ, ਨਿਆਣੇ ਵੀ ਜਾਂਦੇ, ਬੰਦੇ ਜਾਂਦੇ ਸੀਗੇ। ਜਦੋਂ ਜਾਣਾ ਗੱਡੇ ਤੇ ਬਹਿ ਜਾਣਾ, ਕੱਪੜੇ ਰੱਖ ਲੈਣੇ ਕੋਲ, ਕੁਛ ਲੋਕੀ ਮਗਰ ਤੁਰੇ ਜਾਣਾ ਹੈ। ਉੱਥੇ ਜਾ ਕੇ ਪਿੰਡ ਦੇ ਲਾਗੇ ਜਾ ਕੇ ਜਿਹੜਾ ਪਿੰਡ ਦਾ ਖੂਹ ਵਗਦਾ ਨਾ, ਜਾਂ ਖੜਾ ਵੀ ਹੋਣਾ, ਜੋੜਵਾ ਲੈਣਾ, ਉੱਥੇ ਨਹਾਉਣਾ ਧੋਣਾ, ਕੱਪੜੇ ਬਦਲਣੇ, ਫਿਰ ਉੱਥੇ ਪਿੰਡ ਪਹੁੰਚਣਾ ਕਾਲਾਂ ਜੀਆਂ ਨੂੰ। ਪਿੰਡ ਪਹੁੰਚ ਕੇ ਉਹਨਾਂ ਨੇ ਰੋਟੀ ਪਾਣੀ ਰੱਖਣੀ। ਐਵੇਂ 25-30 ਵਿੱਚੋਂ 5-7 ਪੀਂਦੇ ਹੁੰਦੇ ਸੀ। ਉਹਨਾਂ ਦੇਸੀ ਬੋਤਲ ਆਣੀ, ਨਹੀਂ ਤਾਂ ਪਿੰਡ 'ਚ ਜਾਣ ਪਛਾਣ ਬਹੁਤ ਹੁੰਦੀ ਕਿਸੇ ਦੀ। ਉਹ ਕਿਸੇ ਖੂਹ ਤੇ ਜਾ ਕੇ ਬਹਿ ਗਏ, 2 ਇੱਧਰ ਜਾ ਕੇ ਬਹਿ ਗਏ, 4 ਉਸ ਖੂਹ ਤੇ ਜਾ ਕੇ ਬਹਿ ਗਏ, ਉਸ ਉਹਨੇ ਵੀ ਆਪ ਭਗਤ ਕਰ ਲੈਣੀ। ਬਸ ਆਹ ਕੁਛ ਹੁੰਦਾ ਸੀ। ਬਿਲਕੁਲ ਜੀ। 2-4 ਦੇਸੀ ਤੇ ਬੋਤਲਾਂ ਰੱਖ ਦੇਣੀਆਂ ਮੋਹਰੇ, ਉਹ ਹੀ ਪੀ ਕੇ 2-2 ਖਾਣੇ ਖਾ ਕੇ ਸਾਰੇ ਸੌ ਜਾਂਦੇ ਸੀ। ਜਨੇਤ ਤਾਂ ਮੇਰੀ ਹੁਣ ਜਦੋਂ ਮੈਂ ਗਿਆ, ਮੇਰੀ ਜਨੇਤ ਗਈ ਆ ਤਾਂ ਅਸੀਂ ਉੱਥੇ 3 ਦਿਨ ਰਹਿ ਕੇ ਆਏ। ਹਾਂ, ਅੱਗੇ ਟਾਈਮ ਹੁੰਦਾ ਇਦਾਂ ਬੰਦਿਆਂ ਬਸ ਹੁੰਦਾ ਵੀ ਕੀ ਸੀ, ਕੜਾਹ ਹੁੰਦਾ ਸੀ, ਤਾਂ ਖੀਰ ਹੁੰਦੀ ਸੀ, ਆਹ ਐਵੇਂ ਲੱਡੂ ਜਿਹੇ ਪਿਆ ਦੇਖੇ ਨਹੀਂ, ਚੱਕਰ ਕੇ ਬਸ ਡੋਲੇ ਉਹੀ ਮਹਾ ਮੋਟਾ ਦੀ ਦਾਲ ਹੋਣੀ, ਬਸ ਫੁਲਕੇ ਹੋਣੇ ਪਤਲੇ ਜਿਹੇ ਬਣੇ ਹੋਏ,
ਵਧੀਆ ਦੀ ਖਰਚਾ ਨਹੀਂ ਸੀ। ਬਿਲਕੁਲ ਔਰ ਬਾਕੀ ਇਦਾਂ ਸੀਗੀ, ਸਾਰੇ ਪਿੰਡ ਨੇ ਦੁੱਧ ਇਕੱਠਾ ਕਰ ਲੈਣਾ, ਹਾਂ ਸਾਰੇ ਪਿੰਡ ਨੇ ਦਾਣੇ ਦੂਣੇ ਜੋ ਵੀ ਹੋਣਾ ਸਾਰੇ ਕਹਿਣਾ ਮੇਰੇ ਤੋਂ ਲੈਣੀ, ਬਾਲਣਾ ਜਾਣਾ ਪਿੰਡ ਚੋਂ, ਸਾਰੇ ਇੱਕ ਦੂਜੇ ਦਾ ਕਰ ਦਿੰਦੇ ਇਹ ਚੁੱਲ੍ਹਾ ਨਿੰਦਾ ਤਾਂ ਹੀ ਕਹਿੰਦੇ ਚੁੱਲ੍ਹਾ ਨਿੰਦਾ ਭਾਈ। ਆਹੋ ਮੰਜੇ ਵੀ ਬੜਾ ਵਧੀਆ ਸੀ, ਖਰਚ ਬਹੁਤ ਥੋੜਾ ਹੁੰਦਾ ਸੀ, ਨਾਲੇ ਤਾਂ ਕੁੜੀਆਂ ਬਚ ਜਾਂਦੀਆਂ ਸੀਗੀਆਂ, ਕੁੜੀਆਂ ਤਾਂ ਬਸ ਹੀ ਜਾਣੀਆਂ ਸੀ। ਆਹੋ ਜਿੰਨੀਆਂ ਖਾਣ ਪੀ ਕੇ ਸੇਵਾ ਹੁੰਦੀ ਆ ਉਨੀ ਥੋੜੀ ਆ। ਥੋੜੀ ਆ। ਬਿਲਕੁਲ ਬਾਕੀ ਤੇਰੇ ਮਿੰਦੀ ਭਾਈ। ਆਹ ਸਾਡੇ ਜ਼ਮਾਨੇ ਕਹਿ ਦਿੰਦੇ ਸੀ ਕੁੜੀਏ ਤੇਰੀ ਡੋਲੀ ਚੱਲੀ ਆ, ਹੈਂ, ਬਸ ਅਰਥੀ ਹੋਣੀ ਹੈ ਵਾਪਸ। ਸਹੀ ਗੱਲ। ਉਹ ਤਾਇਆ ਉਹਨਾਂ ਟਾਈਮਾਂ ਦੇ ਵਿੱਚ ਖਾਣਾ ਪੀਣਾ ਵਧੀਆ ਹੁੰਦਾ ਸੀ, ਤੈਨੂੰ ਦੱਸਾਂ ਮੈਂ। ਬਹੁਤ ਵਧੀਆ। ਆ ਹੁਣ ਨਹੀਂ ਹਿਸਾਬ ਦਾ ਕੋਈ ਹੈਗਾ, ਤੈਨੂੰ ਦੱਸਾਂ। ਆ ਹੁਣ ਆਪਣਾ ਲਾਲਾ ਨਹੀਂ ਹੈਗਾ, ਲਾਲਾ ਆਹੋ ਲਾਲਾ ਆਹੋ ਇਹਨੇ ਭਰਾਵਾ ਕੁੱਤਾ ਰੱਖਿਆ ਸੀ, ਥੋੜੇ ਦਿਨ ਹੋ ਗਏ ਇਹਦੀ ਲੜਾਈ ਹੋ ਗਈ ਕੁੱਤੇ ਨਾਲ। ਕੁੱਤੇ ਨਾਲ ਲੜਾਈ ਹੋ ਗਈ? ਹੋਰ ਕੁੱਤੇ ਨਾਲ ਲੜ ਪਿਆ ਭਰਾਵਾ। ਅੱਛਾ ਉਹ ਕੁੱਤਾ ਕਹਿੰਦਾ ਬਾਬੂ ਜੀ ਗੱਲ ਦੱਸੋ ਮੈਨੂੰ, ਕਹਿੰਦਾ ਜੇ ਤੁਸੀਂ ਰੋਟੀ ਰਾਟੀ ਨਹੀਂ ਪਾਣੀ ਮੈਨੂੰ, ਕਹਿੰਦਾ ਕਿਤੇ ਕੰਮ ਤੇ ਹੀ ਲਵਾ ਦਿਓ, ਆਪਣਾ ਜੋਗਾ ਤਾਂ ਕਰਦਾ ਰਹੂੰ ਮੈਂ, ਤੈਨੂੰ ਦੱਸਾਂ। ਅੱਛਾ ਹੋਰ ਤਾਇਆ ਗੱਲਾਂ ਚੱਲਦੀਆਂ। ਚੱਲ ਇਹਦਾ ਮਜ਼ਾਕ ਵਾਲੀ ਗੱਲ ਆ। ਹੁਣ ਤਾਇਆ ਬਾਹਰਲੇ ਮੁਲਕਾਂ 'ਚ ਔਖਾ ਹੋ ਗਿਆ, ਤੈਨੂੰ ਦੱਸਾਂ ਮੈਂ ਖਾਣੇ ਨਹੀਂ ਬਾਹਲੇ ਮੋਗੇ ਔਖਾ ਬਾਈ। ਆ ਆਪਣੇ ਕਿੰਨੇ ਮਾਸਟਰ, ਕਿੰਨੇ ਸਟੂਡੈਂਟ, ਕਿੰਨੇ ਮੁੰਡੇ ਕੁੜੀਆਂ ਆਪਣੇ ਬਾਹਰ ਜਾ ਰਹੇ ਆ। ਬਹੁਤ ਜ਼ਿਆਦਾ। ਉੱਥੇ ਹੁਣ ਕਈ ਵਾਰੀ ਉਹ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਵੀਡੀਓ ਦੇਖੀ ਦੀਆਂ, ਕਈ ਪਾਉਂਦੇ ਵੀ ਆ ਖਾਣੇ 'ਚ ਮੁਸ਼ਕ ਆਉਂਦਾ, ਖਾਣਾ ਖਾ ਨਹੀਂ ਹੁੰਦਾ ਸਾਡੇ ਕੋਲੋਂ, ਮਜਬੂਰ ਨਾ। ਕਈ ਮੈਂ ਦੇਖੀਆਂ ਵੀਡੀਓ ਜਿੱਥੇ ਬਾਹਰ ਸੜਕਾਂ ਉੱਤੇ ਲੰਮੇ ਪਏ ਆਪਣੇ ਬੱਚੇ ਹਨਾ, ਯਾਰ ਦਿਲ ਸਾਰਾ ਖਰਾਬ ਜਿਹਾ ਹੁੰਦਾ ਮਾਸਟਰ। ਬਿਲਕੁਲ। ਪਰ ਤਾਇਆ ਇਹ ਆ ਵੀ ਪਹਿਲਾਂ ਜਦੋਂ, ਹੁਣ ਤਾਂ ਚਲੋ ਇਹ ਮੀਡੀਆ ਦਾ ਇੱਕ ਬਣ ਗਿਆ ਕਿ ਅਸੀਂ ਦੇਖ ਪਾਉਂਦੇ ਆ, ਇਹ ਕੰਮ ਤਾਂ ਪਹਿਲਾਂ ਵੀ ਹੁੰਦੇ ਸੀ। ਪਹਿਲਾਂ ਵੀ ਸੀਗਾ। ਜਿਹੜੇ ਆਪਣੇ ਬਜ਼ੁਰਗ ਪਹਿਲਾਂ ਗਏ ਆ, ਅਮਰੀਕਾ ਗਿਆ, ਕੋਈ ਕੈਨੇਡਾ ਗਿਆ, ਕੋਈ ਆਸਟ੍ਰੇਲੀਆ ਗਿਆ, ਪਹਿਲੀਆਂ ਦੇ ਵਿੱਚ ਉਹ ਕਿਤੇ ਜਾਂਦੇ ਕਿਤੇ 5 ਸਟਾਰ ਹੋਟਲਾਂ 'ਚ ਰਹੇ, ਉਹਨਾਂ ਨੇ ਵੀ ਸਟਰਗਲ ਕੀਤੀ। ਪਰ ਇਹ ਸੀ ਵੀ ਉਸ ਵੇਲੇ ਕੋਈ ਸਾਧਨ ਨਹੀਂ ਸੀ। ਉਹ ਜਦੋਂ ਆਉਂਦੇ ਸੀ ਉਹ ਫਿਰ ਸੋਨਾ ਪਾ ਲੈਣਾ, ਪਰਫਿਊਮ ਲਾ ਲੈਣਾ, ਉਹ ਇੱਕ ਚਕਾ ਚੌਂਦ ਵਾਲੀ ਜਿਹੜੀ ਇੱਕ ਹੁੰਦਾ ਜਦੋਂ ਵੀ ਬਲੈਤੀਏ ਆਉਣੇ ਨਾ, ਉਹਨਾਂ ਕਾਲਾ ਸੂਟ ਪਾਇਆ ਹੋਣਾ, ਕਾਲੀ ਜੈਕਟ, ਕਾਲੀ ਪੈਂਟ, ਉਹਨਾਂ ਆਉਣਾ ਟਾਈ ਲਾ ਕੇ ਫਿਰਨਾ, ਰੰਗ ਹੋਣੇ ਗੋਰੇ ਉਹਨਾਂ ਦੇ, ਮੂੰਹ ਹੱਥ ਧੋਤੇ ਹੋਣੇ, ਸੋਹਣੇ ਲੱਗਣੇ ਹੋਏ ਹਨਾ। ਤਾਂ ਸਾਡੇ ਵਰਗੇ ਨਾਲ ਮਗਰ ਤੌਲੀਏ ਚੱਕੀ ਫਿਰਨੇ ਉਹਨਾਂ ਦੇ, ਪਹਿਲਾਂ ਮੋਟਰ ਤੇ ਬਲੈਤੀਆ ਨਹਾਉਣ ਚੱਲਿਆ। ਜਿਹੜੇ ਅਰਬ ਕੰਟਰੀਆਂ ਤੋਂ ਆਉਂਦੇ ਹੁੰਦੇ ਸੀ, ਉਹਨੇ ਇੱਕ ਟੇਪ ਰਿਕਾਰਡਰ ਲੈ ਕੇ, ਉਹਦਾ ਬੜਾ ਟੇਪ ਡੈਕ ਹੁੰਦਾ ਸੀ, ਉਹਦੇ ਸਿਰ ਤੇ ਟੋਪੀ ਜਿਹੜੀ ਹੁੰਦੀ ਸੀ ਬੁਰਜੇ ਵਾਲੀ, ਉਹ ਲੈ ਕੇ ਇਹ ਘੜੀ ਪੱਕੀ ਹੁੰਦੀ, ਕੈਸੀਓ ਗੂਸੀਓ ਵਾਲੀ ਕਿਹੜੀ ਹੈ ਨਾ ਇੱਕ ਬਸ। ਤੇ ਹੁਣ ਉਹ ਬਦਲ ਗਏ ਜ਼ਮਾਨੇ। ਇਹ ਆ ਵੀ ਚਲੋ ਅੱਜ ਜੇ ਇਦਾਂ ਆ ਤਾਂ ਕੱਲ ਨੂੰ ਠੀਕ ਵੀ ਹੋ ਜਾਣਾ। ਪਰ ਅੱਗੇ ਨਾ, ਅੱਗੇ ਇਦਾਂ ਸੀਗੀ, ਅੱਗੇ ਇੰਨੀ ਜਿੱਦਾਂ ਕਹਿੰਦੇ ਨਾ ਵੀ ਬੇਅਦਬੀ ਜੀ ਨਹੀਂ ਸੀ ਹੁੰਦੀ, ਇੰਨੇ ਲੋਕੀ ਨਹੀਂ ਸੀ ਗਏ ਇਕੱਠੇ ਜਿੰਨੇ ਹੁਣ ਚੱਲ ਗਏ। ਤੈਨੂੰ ਯਾਦ ਹੋਣਾ ਇੱਥੋਂ ਆਸਟ੍ਰੇਲੀਆ ਨੂੰ ਆਪਣੇ ਬਹੁਤ ਲੋਕੀ ਗਏ ਸੀ। ਹਾਂਜੀ ਇੱਕ ਟਾਈਮ 10-15 ਸਾਲ ਪੁਰਾਣੀ ਗੱਲ ਹੋਣੀ ਆ, ਬੜੇ ਲੋਕੀ ਚੱਲ ਗਏ ਸੀ, ਉਹਦੇ ਕੰਮ ਨਾ ਮਿਲੇ, ਬੜੇ ਲੋਕੀ ਔਖੇ ਹੋਏ, ਕਈਆਂ ਨੂੰ 에어ਪੋਰਟ ਤੋਂ ਚੱਕਣ ਹੀ ਨਹੀਂ ਆਇਆ ਹਨਾ, ਕਈ ਜਾ ਕੇ ਉਡੀਕਦੇ ਰਹੇ, ਕਈਆਂ ਪ੍ਰੋਮਿਸ ਕੀਤੇ ਉਹ ਵੀ ਨਹੀਂ ਚੱਕਣ ਗਏ, ਇੰਨਾ ਬੁਰਾ ਹਾਲ ਹੋਇਆ ਸਟੂਡੈਂਟ ਦਾ। ਪਰ ਅੱਜ ਪ੍ਰਮਾਤਮਾ ਦੀ ਦਇਆ ਉਹ ਸਾਰੇ ਪੱਕੇ ਹੋ ਗਏ, ਵੈਲ ਸੈਟਲਡ ਹੋ ਗਏ ਆ। ਜਿਹੜੇ ਹੁਣ ਵੀ ਗਏ ਹੋ ਜਾਣਗੇ, ਪਰ ਜਿਹੜਾ ਜਿੱਦਾਂ ਕਿ ਦੁੱਖਾਂ ਦੀ ਘੜੀ ਜਿਹੜੀ ਹੁੰਦੀ ਹੈ ਨਾ, ਉਹ ਲੰਬੀ ਬਹੁਤ ਹੁੰਦੀ ਆ, ਉਹ ਲੰਘਦੀ ਨਹੀਂ। ਸੁੱਖ ਤਾਂ ਭਾਵੇਂ ਸਾਲ ਹੋਵੇ ਨਾ, 10 ਸਾਲ ਵੀ ਉਹਨੂੰ ਅੱਖ ਮੀਟ ਨਿਕਲ ਜਾਂਦੇ ਆ, ਜਿਹੜੀ ਦੁੱਖ ਦੀ ਘੜੀ ਆ ਇਹ ਸਮਾਂ ਬਹੁਤ ਲੰਬਾ ਲੱਗਦਾ। ਬਿਲਕੁਲ। ਜਿਹੜੀ ਦੁੱਖ ਦੀ ਘੜੀ ਦੀ ਗੱਲ ਕਰਦੇ ਆ, ਤੁਸੀਂ ਪਤਾ ਹੀ ਤੁਹਾਨੂੰ, ਜਿਹੜਾ ਸਾਈਂ ਬਾਬਾ ਪ੍ਰੋਫੈਸਰ ਜੇਲ੍ਹ 'ਚ ਬੈਠਾ ਆ, ਆਹੋ, ਤੇ ਉਹ ਵੀ ਔਖਾ ਹੀ ਆ। 7 ਸਾਲ ਹੋ ਗਿਆ ਉਹਨੂੰ ਜੇਲ੍ਹ 'ਚ ਬੈਠੇ ਨੂੰ। ਕਿਉਂ ਮਾਸਟਰ? ਉਹ ਤਾਂ ਹੁਣ ਬਰੀ ਕਰ ਦਿੱਤਾ ਉਹਨੂੰ। ਕਰਤਾ ਬਰੀ? ਹਾਂ, ਉਹਨੂੰ ਬਰੀ ਕਰ ਦਿੱਤਾ ਇਹ ਸੁਪਰੀਮ ਕੋਰਟ ਨੇ। ਹੁਣ ਕੀ ਹੋਇਆ ਕਿ 90% ਬੰਦਾ ਅਪਾਹਜ ਹੋ ਗਿਆ। ਅੱਛਾ, ਜੇਲ੍ਹ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਸੀ, ਇਹਦਾ ਮਤਲਬ ਹੈ ਪੜ੍ਹਿਆ ਲਿਖਿਆ ਬੰਦਾ ਸੀ। ਉਹਦੇ ਕਹਿੰਦੇ ਵੀ ਸੰਬੰਧ ਆ ਜਿਹੜੇ ਸੀਗੇ ਮਾਓਵਾਦੀ ਹਾਂ, ਨਕਸਲਵਾੜੀ ਕਹਿ ਲਓ ਵੀ, ਉਹਨਾਂ ਦੇ ਨਾਲ ਸੰਬੰਧ ਕਹਿੰਦੇ ਉਹਦੇ ਹੈਗੇ। ਦਿੱਲੀ ਯੂਨੀਵਰਸਿਟੀ ਦੇ ਵਿੱਚ ਇਹ ਪੜਾਉਂਦਾ ਸੀ। ਹੁਣ ਵਿੱਚੋਂ ਬਰਾਮਦ ਕੀ ਕੀਤਾ, ਜੋ ਇਹਨੇ ਪੇਸ਼ ਕੀਤਾ ਪੁਲਿਸ ਨੇ, ਵੀ ਉਹਦੇ ਕੋਲ ਜੀ ਮਟੀਰੀਅਲ ਸੀਗਾ, ਉਹਨਾਂ ਦੀਆਂ ਵੀਡੀਓਜ਼ ਸੀਗੀਆਂ, ਕਨਵਰਸੇਸ਼ਨ ਵਗੈਰਾ ਕੀ ਸੀ ਉਹਦੇ ਬਾਰੇ ਕੁਝ ਪਤਾ ਨਹੀਂ, ਜਾਂ ਕਹਿ ਲਓ ਵੀ ਪ੍ਰੂਫ ਨਹੀਂ ਪੂਰਾ ਦੇ ਪਾਏ। 2017 ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਫਿਰ 2022 ਦੇ ਵਿੱਚ ਹਾਈ ਕੋਰਟ ਨੇ ਕਿਹਾ ਵੀ ਨਹੀਂ, ਇਹਨਾਂ ਆਧਾਰ ਦੇ ਉੱਤੇ ਤੁਸੀਂ ਕਿਸੇ ਬੰਦੇ ਨੂੰ ਅੰਦਰ ਨਹੀਂ ਰੱਖ ਸਕਦੇ। ਹੁਣ ਜਿੱਦਾਂ ਆਪਾਂ ਗੱਲ ਕਰਦੇ ਆ ਵੀ ਬੋਲਣ ਦਾ ਵੀ ਅਧਿਕਾਰ ਆ, ਹੁਣ ਇੱਥੇ ਆਪਣੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕਈ ਨੌਜਵਾਨਾਂ ਨੂੰ ਅੰਦਰ ਸਿੱਟਿਆ। ਬਿਲਕੁਲ। ਕਿਉਂ ਸਿੱਟਿਆ ਗਿਆ? ਕਹਿੰਦੇ ਜੀ ਇਹਦੇ ਕੋਲ ਖਾਲਿਸਤਾਨ ਦੀਆਂ ਕਿਤਾਬਾਂ ਸੀ, ਇਹਦੇ ਕੋਲ ਖਾਲਿਸਤਾਨ ਦੇ ਭਾਸ਼ਣ ਸੀ, ਏਦਾਂ ਦੀਆਂ ਚੀਜ਼ਾਂ ਲਾ ਕੇ ਤੁਸੀਂ ਅੱਤਵਾਦ ਨਾਲੇ ਉਹ ਕਿਹੜੇ ਕੋਲ ਲੱਭਦੀਆਂ, ਆਪਣੇ ਕੋਲੋਂ ਫੜਾ ਦੇਣੀਆਂ, ਮਰਜ਼ੀ ਰੱਖ ਲਓ ਹਨਾ, ਵੀ ਟਾਰਗੇਟ ਕਰਨ ਦੇ ਲਈ। ਹੁਣ ਫਿਰ ਇਹਦੇ ਵਿੱਚ ਇਹ ਆ ਕਿ ਉਹਨਾਂ ਨੂੰ ਆਪਾਂ ਚਲੋ ਠੀਕ ਆ ਵੀ ਉਹ ਜੋ ਵੀ ਹੁੰਦਾ, ਪਰ ਇੱਕ ਬੰਦਾ ਅਪਾਹਜ ਹੋ ਗਿਆ।
90% ਕਹਿੰਦੇ ਉਹ ਅਪਾਹਜ ਹੋਇਆ ਵੀਲ ਚੇਅਰ ਦੇ ਉੱਤੇ ਆ। ਹੁਣ ਉਹ ਕੀ ਖਤਰਾ ਰਹਿ ਗਿਆ ਉਹਦੇ ਕੋਲ? ਇੱਕ ਪਾਸੇ ਆਪਾਂ ਗੱਲ ਕਰਦੇ ਆ ਵੀ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਉਹਨੇ ਕੋਈ ਬੰਦਾ ਤਾਂ ਸਿੱਧਾ ਮਾਰਿਆ ਹੀ ਨਹੀਂ। ਫਿਰ ਜਿਹੜੇ ਤੁਸੀਂ ਐਲੀਗੇਸ਼ਨ ਲਾਉਨੇ ਆ ਉਹਨਾਂ ਉੱਤੇ ਪ੍ਰੂਫ ਕਿੰਨੇ ਕਿਆ, ਇਹ ਵੀ ਤੁਸੀਂ ਦੇਖ ਲਓ। ਇੱਕ ਬੜਾ ਮੁੱਦਾ ਬਣ ਗਿਆ। ਪਰ ਹੁਣ ਜੇ ਮਾਣਯੋਗ ਅਦਾਲਤ ਨੇ ਉਹਨੂੰ ਬਰੀ ਕੀਤਾ, ਦੈਟ ਮੀਨਸ ਕਿ ਪ੍ਰੋਪਰ ਸਬੂਤ ਤੇ ਹੈ ਹੀ ਨਹੀਂ ਸੀ, ਤਾਂ ਹੀ ਫਿਰ ਬਰੀ ਕੀਤਾ। ਬਿਲਕੁਲ। ਹੁਣ ਉਹ ਬੰਦਾ ਜਿਹੜਾ ਬਰੀ ਹੋਇਆ ਤੇ ਚਲੋ ਵਧੀਆ ਹੋ ਗਿਆ, ਪਰ ਇਹ ਆ ਵੀ ਇੰਨੇ ਸਾਲ ਗੁਜ਼ਾਰੇ ਜੇਲ੍ਹ ਦੇ ਵਿੱਚ, ਜਦੋਂ ਉਹਦੀ ਰੀੜ੍ਹ ਦੀ ਹੱਡੀ ਵੀ ਪ੍ਰੋਪਰ ਕੰਮ ਨਹੀਂ ਕਰਦੀ, ਬ੍ਰੇਨ ਵੀ ਪ੍ਰੋਪਰ ਨਹੀਂ ਕੰਮ ਕਰਦਾ, ਨੀਅਰਲੀ ਅਧਰੰਗ ਦਾ ਪਰ ਸ਼ਿਕਾਰ। ਜੇ ਹੁਣ ਛੱਡ ਵੀ ਦਿੱਤਾ ਮਾਸਟਰਾਂ ਤੇ ਹੁਣ ਖਰਚ ਕੌਣ ਕਰੂ ਉੱਤੇ? ਖਰਚ ਉਦਾਂ ਤਾਂ ਵਾਈਫ ਆ, ਚਲੋ ਇਹ ਚਲੋ wife ਵੀ ਹੁਣ- ਚਲੋ ਦੇਖਣਾ ਹੁਣ ਕੀ ਪਤਾ ਉਹ ਕਿਹੋ ਜਿਹੇ ਹਾਲਾਤਾਂ 'ਚ ਹੋਣ ਉਹ। ਬਿਲਕੁਲ। ਹੁਣ ਤਾਂ ਇਹ ਆ ਕਿ ਜਿਹੜਾ ਸਰਕਾਰ ਨੇ ਇਦਾਂ ਕੀਤਾ, ਪਰ ਇਦਾਂ ਦੇ ਜਿਹੜੇ ਕਈ ਬੰਦਿਆਂ ਦੇ ਉੱਤੇ ਇਹ ਕਾਨੂੰਨ ਲੱਗੇ ਹੋਏ ਆ। ਕਈ ਬੰਦੇ ਡਿਬਰੂਗੜ੍ਹ ਦੇ ਵਿੱਚ ਵੀ ਆ, ਉਹਨਾਂ ਵਿੱਚ ਕਈ ਆ ਆਪਣਾ ਅੰਮ੍ਰਿਤਪਾਲ ਸੋ ਬੈਠਾ ਉੱਥੇ ਬੇਟਾ, ਠੀਕ ਆ। ਉਹ ਕਿਹੜਾ ਬੇਸਿਸ ਦੇ ਉੱਤੇ ਆ, ਚਲੋ ਉਹਦੇ ਉੱਤੇ ਵਿਚਾਰ। ਕਈ ਬੰਦੇ ਨਾਲ ਉਦਾਂ ਦੇ ਵੀ ਹੈਗੇ ਆ ਜਿਹੜੇ ਬੰਦਿਆਂ ਦੇ ਉੱਤੇ ਐਡਾ ਕੋਈ ਲੱਗਦਾ ਨਹੀਂ ਵੀ ਕੋਈ ਖਤਰਾ ਆ ਇਹ। ਚਲੋ ਅੰਮ੍ਰਿਤਪਾਲ ਹੋਣੀ ਤਾਂ ਲੀਡਰ ਹੋ ਸਕਦੇ ਆ। ਕਈ ਬੰਦੇ ਤਾਂ ਉਦਾਂ ਹੀ ਆ ਵੀ ਸੋਸ਼ਲ ਮੀਡੀਆ ਦੇ ਵਿੱਚ ਬਹਾ ਦੇ ਵਿੱਚ ਹੀ ਆ ਗਏ, ਜਿਨ੍ਹਾਂ ਨੂੰ ਨਾ ਤਾਂ ਖਾਲਿਸਤਾਨ ਦੀ ਫਿਲਾਸਫੀ ਦਾ ਪਤਾ, ਨਾ ਉਹਨਾਂ ਨੂੰ ਸਿੱਖੀਜ਼ਮ ਦਾ ਪਤਾ। ਉਹ ਬੰਦਿਆਂ ਨੂੰ ਲਿਆ ਕੇ, ਉਹ ਤਾਂ ਕੀ ਹੁੰਦਾ ਕਿ ਇੱਕ ਬਹਿਣ ਦੇ ਵਿੱਚ ਹੋ ਜਾਂਦੇ ਆ। ਉਹਨਾਂ ਨੂੰ ਥੋੜੀ ਬਹੁਤੀ ਰਿਆਇਤ ਜਿਹੜੀ ਆ ਉਹ ਜ਼ਰੂਰ ਦਿੱਤੀ ਚਾਹੀਦੀ ਹੈ।